ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ 107.5 FM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਅੱਜ ਕਿਉਂਕਿ ਵੀਰਵਾਰ ਦਾ ਪ੍ਰੋਗਰਾਮ ਆ ਅਤੇ ਆਪਣੇ ਨਾਲ ਜਿਹੜੇ ਟਰੱਕਿੰਗ ਦੇ ਨਾਲ ਦਾ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਜੀ ਵੀ ਜਿਹੜੇ ਜੁੜ ਚੁੱਕੇ ਨੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਓਬਾਮਾ ਕੇਅਰ, ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸਿਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਜੇਕਰ ਇਸ ਵਾਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਂਦੇ ਤਾਂ ਪਰ ਪਰਸਨ ਦੇ ਹਿਸਾਬ ਦੇ ਨਾਲ ਪੂਰੇ ਪਰਿਵਾਰ ਨੂੰ ਭਾਰੀ ਜੁਰਮਾਨਾ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕੀਤਾ ਜਾਵੇਗਾ। ਉਸ ਤੋਂ ਬਚਣ ਦੇ ਲਈ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਪੰਜਾਬੀਆਂ ਦੀ ਟਰੱਕਿੰਗ ਐਸੋਸੀਏਸ਼ਨ ਨਾਪਟਾ। ਉਸ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਜਿਹੜਾ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਜੀ ਅੱਜ ਦੀਆਂ ਥੋੜ੍ਹੀਆਂ ਖਬਰਾਂ ਪਹਿਲਾਂ ਸਾਂਝੀਆਂ ਕਰੀਏ। ਸਭ ਤੋਂ ਪਹਿਲੀ ਖਬਰ ਵੱਲ ਆਈ ਹੈ ਜਿਹੜੀ PG&E ਆ, ਉਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਕਾਫੀ ਹਾਹਾਕਾਰ ਮਚੀ ਹੋਈ ਹੈਗੀ ਆ। ਰਾਤੀ ਜਿਹੜੀ ਆ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਕੁਛ ਏਰੀਏ ਦੇ ਵਿੱਚ ਜਿਹੜੀ ਆ ਉਹ ਬਿਜਲੀ ਚਲੇ ਗਈ। ਸਨੋਮਾ ਕਾਉਂਟੀ 'ਚ ਤਾਂ ਕੱਲ੍ਹ ਸਵੇਰ ਦੀ ਗਈ ਉਹ ਹੈਗੀ ਆ। ਨਾਪਾ ਲੇਕ, ਹੋਰ ਜਿਹੜੀਆਂ ਅੱਪਰ ਜਿਹੜੀਆਂ ਹੈਗੀਆਂ ਕਾਉਂਟੀਜ਼ ਕਹਿ ਲਓ ਵੀ ਸੈਕਰਾਮੈਂਟੋ ਤੋਂ ਉੱਤੇ ਵਾਲੀਆਂ ਜਿਹੜੀਆਂ ਕਾਉਂਟੀਜ਼ ਆ, ਉੱਧਰਲੇ ਪਾਸੇ ਕਾਫੀ ਥਾਵਾਂ ਦੇ ਉੱਤੇ ਅਤੇ ਕੌਂਟਰਾ ਕੋਸਟਾ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਗਈ। ਪੈਟਾਲੂਮਾ ਦੇ ਵਿੱਚ ਵੀ ਜਿਹੜੀ ਆ ਬਿਜਲੀ ਉਹ ਗਈ ਹੋਈ ਸੀਗੀ। ਹਰਜੋਤ ਸਿੰਘ ਜੀ, ਲੋਕਾਂ ਦੇ ਨੱਕ ਦੇ ਵਿੱਚ ਦਮ ਆ ਗਿਆ। ਬੱਸ ਹੋਈ ਪਈ ਆ ਲੋਕਾਂ ਦੀ, ਨਾ ਲਾਈਟਾਂ ਲੱਭ ਰਹੀਆਂ, ਨਾ ਘਰਾਂ ਦੇ ਵਿੱਚ ਜਨਰੇਟਰ, ਨਾ ਮੋਮਬੱਤੀਆਂ, ਆਈਸ ਤੱਕ ਵੀ ਜਿਹੜੀ ਆਈਸ ਮੈਨੂੰ ਇਹ ਪਤਾ ਲੱਗਿਆ ਵੀ ਕਈ ਸਟੋਰਾਂ 'ਚ ਜਿਹੜੀ $5 ਦਾ ਬੈਗ ਹੁੰਦਾ ਉਹ $10 ਦੀ ਜਿਹੜੀ ਕਰਤੀ। ਪ੍ਰਾਈਸ ਗੋਜਿੰਗ ਬਹੁਤ ਜਿਹੜੀ ਹੈ ਚੱਲ ਰਹੀ ਹੈ। ਹਾਲਾਂਕਿ ਜਿਹੜੀ ਪ੍ਰਾਈਸ ਗੋਜਿੰਗ ਆ ਇਹ ਇਲੀਗਲ ਆ, ਇਹ ਤੁਸੀਂ ਕਰ ਨਹੀਂ ਸਕਦੇ ਹੈਗੇ। ਅਤੇ ਇਹ ਵੀ ਸਾਨੂੰ ਖਬਰ ਆਈ ਹੈ ਵੀ ਕਈ ਗੈਸ ਸਟੇਸ਼ਨਾਂ 'ਤੇ ਇੱਕ ਐਂਜਲਸ ਕੈਂਪ ਟਾਊਨ ਹੈਗਾ ਮੋਡੈਸਟੋ ਤੋਂ ਪਰੇ, ਉੱਧਰ ਕਹਿੰਦੇ $9 ਤੱਕ ਵੀ ਗੈਸ ਵਿਕੀ। ਵੇਖੋ ਵੀ ਉਹਨਾਂ ਨੂੰ ਪਤਾ ਵੀ ਲੋਕਾਂ ਦੀ ਮਜਬੂਰੀ ਦਾ ਜਿਹੜਾ ਗਲਤ ਫਾਇਦਾ ਜਿਹੜਾ ਉਠਾ ਰਹੇ ਆ। PG&E ਦੇ ਕੋਲ ਹਰਜੋਤ ਸਿੰਘ ਜੀ ਇਸ ਟਾਈਮ ਜਿੰਨੀ ਕੁ ਉਹਨਾਂ ਨੂੰ ਮਾੜਾ ਬੋਲਿਆ ਜਾ ਰਿਹਾ, ਮੰਦਾ ਬੋਲਿਆ ਜਾ ਰਿਹਾ, ਜਿੰਨੀ ਕੁ ਗਾਲ ਉਹਨਾਂ ਨੂੰ ਵਰ ਰਹੀ ਆ ਵੀ ਮੈਨੂੰ ਲੱਗਦਾ ਉਹਨਾਂ ਮੀਂਹ ਨਹੀਂ ਪੈਂਦਾ ਵੀ ਜਿੰਨਾ ਹਾਲਾਤ ਜਿਹੜੇ ਇਸ ਟਾਈਮ ਆ ਉਹ ਉਹਨਾਂ ਦੇ ਮਾੜੇ ਹੋਏ ਪਏ ਆ। ਸਭ ਤੋਂ ਜਿਹੜੀ ਇਸ ਤਰ੍ਹਾਂ ਦੇ ਇਸ ਪੂਰੇ ਜਿਹੜੇ ਸਿਸਟਮ ਦੇ ਵਿੱਚ ਜਿਹੜੀ ਉਹ ਮਾੜੀ ਚੀਜ਼ ਜਿਹੜੀ ਇਹ ਆ, ਕਹਿੰਦੇ 5 ਤੋਂ 7 ਦਿਨ ਲੱਗ ਜਾਣੇ ਆ ਦੁਬਾਰਾ ਪਾਵਰ ਰਿਸਟੋਰ ਕਰਨ ਨੂੰ। ਕਹਿੰਦੇ ਇਹਨਾਂ ਦੇ ਇੰਪਲੋਈਆਂ ਨੇ ਜਾਣਾ ਆ, ਕੱਲੀਆਂ ਤਾਰਾਂ ਫਿਰ ਜਾ ਕੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਥੱਲੋਂ ਜਾਂਦੇ ਹੋਏ ਚੈੱਕ ਕਰਕੇ ਜਾਣਾ, ਫਿਰ ਉਸ ਤੋਂ ਬਾਅਦ ਬਿਜਲੀ ਜਿਹੜੀ ਆ ਉਹਨਾਂ ਨੇ ਦੁਬਾਰਾ ਛੱਡਣੀ ਆ। ਜਿਹੜੇ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਜਿੱਦਾਂ ਕਹਿ ਲਓ ਵੀ ਹਿਲਜ਼ ਵਾਲੇ ਕਹਿ ਲਓ, ਪਹਾੜਾਂ ਵਾਲੇ ਪਾਸਿਆਂ ਦੇ ਵਿੱਚ ਜਿੱਥੇ ਤੇਜ਼ ਹਵਾਵਾਂ ਵਗਦੀਆਂ ਨੇ, ਹਵਾਵਾਂ ਰੁਕਣ ਤੋਂ ਬਾਅਦ ਵੀ ਉਹਨਾਂ ਨੇ ਇੰਨੇ ਦਿਨ ਜਿਹੜੀ ਬਿਜਲੀ ਆ ਉਹ ਘੱਲੀ ਰੱਖਣੀ ਆ। ਇਹ ਜਿਹੜਾ ਇਹਨਾਂ ਨੇ ਇਸ ਬਾਰੇ ਫੈਸਲਾ ਲਿਆ ਆ, ਇਹਨਾਂ ਦੇ ਲਈ ਇਹ ਕਾਫੀ ਜਿਹੜਾ ਆ ਮਾੜਾ ਸਾਬਤ ਹੋਣ ਵਾਲਾ। ਆਲਰੇਡੀ ਕਈ ਥਾਵਾਂ ਦੇ ਉੱਤੇ PG&E ਨੂੰ ਇੰਨੇ ਵੱਡੇ ਹੋਣ ਦੇ ਉੱਤੇ ਜਿਹੜੇ ਸਵਾਲ ਆ ਉੱਠ ਰਹੇ ਆ। ਲੋਕਾਂ ਦੇ ਕਿੰਨੇ ਦੀ ਬੌਂਡ ਹਰਜੋਤ ਸਿੰਘ ਜੀ ਇੱਦਾਂ ਦੇ ਇਹਨਾਂ ਦੇ ਲਈ ਜਿਹੜੇ ਉਹ ਕੀਤੇ ਗਏ, ਫਿਰ ਇਹਨਾਂ ਨੂੰ ਕਿੰਨੇ ਜੁਰਮਾਨੇ ਵੀ ਜਿਹੜੇ ਉਹ ਲੱਗਦੇ ਰਹੇ। ਇਹਨਾਂ ਦੀਆਂ ਬਿਜਲੀ ਦਰਾਂ ਦੇ ਵਿੱਚ ਜਿਹੜੇ ਆਪਾਂ ਵਾਧੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਉਹ ਦੇਖਦੇ ਰਹੇ ਆ ਵੀ ਇਹ ਕੁਛ ਜਿਹੜਾ ਹੋ ਰਿਹਾ ਆ। ਸੋ ਉਹਦੇ ਕਰਕੇ ਓਵਰਆਲ ਲੋਕ ਜਿਹੜੇ ਬਹੁਤ ਜ਼ਿਆਦਾ ਨਿਰਾਸ਼ ਨੇ, ਬਹੁਤ ਜ਼ਿਆਦਾ ਜਿਹੜੇ ਉਹ ਦੁਖੀ ਨੇ। ਹੁਣ ਬੇ ਏਰੀਏ ਦੇ ਵਿੱਚ ਕੱਲ੍ਹ ਪੂਰਾ ਦਿਨ ਜਿਹੜੇ ਲੋਕਾਂ ਦੀ ਜਿਹੜੀ ਜਾਨ ਆ ਉਹ ਜਿਹੜੀ ਅਟਕੀ ਰਹੀ,
ਉਹਨਾਂ ਨੂੰ ਪਤਾ ਨਹੀਂ ਸੀ ਵੀ ਕਦੋਂ ਬਿਜਲੀ ਚੱਲ ਜਾਣੀ। ਪਹਿਲੋਂ ਕਹਿਣ ਲੱਗੇ ਵੀ ਦੁਪਹਿਰੇ 12 ਵਜੇ, ਫਿਰ ਰਾਤ ਨੂੰ 8 ਵਜੇ, ਫਿਰ 9 ਵਜੇ, ਫਿਰ 10 ਵਜੇ, ਫਿਰ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਬਾਅਦ ਦੇ ਵਿੱਚ ਚਲੀ ਵੀ ਜਿਹੜੀ ਹੋ ਗਈ ਆ। ਸੋ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਹੋਣਾ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੀੜਤ ਉਹ ਲੋਕ ਰਹਿਣੇ ਨੇ ਜਿਹੜੇ ਕੋਈ ਡਿਸੇਬਿਲਿਟੀ ਤੋਂ ਪੀੜਤ ਨੇ, ਜਿਨ੍ਹਾਂ ਨੇ ਤੁਰਨਾ ਫਿਰਨਾ ਇੱਕ ਹਿਸਾਬ ਦੇ ਨਾਲ ਉਹਨਾਂ ਮਸ਼ੀਨਾਂ ਦੇ ਨਾਲ ਆ, ਜਿਨ੍ਹਾਂ ਦੇ ਨੂੰ ਬਿਜਲੀ ਦਾ ਜਿਹੜਾ ਸਹਾਰਾ ਆ। ਉਹ ਬੇਸਿਕਲੀ ਘਰਾਂ ਦੇ ਵਿੱਚ ਜਿਹੜੇ ਉਹ ਫਸੇ ਜਿਹੜੇ ਉਹ ਰਹਿ ਜਾਣਗੇ। ਮੰਨ ਲਓ ਕਿਸੇ ਦਾ ਕੋਈ ਲਾਈਫ ਥ੍ਰੈਟਨਿੰਗ ਕੋਈ ਡਿਜ਼ੀਜ਼ ਹੈਗੀ ਆ ਜਾਂ ਕੋਈ ਇੱਦਾਂ ਦੀ ਚੀਜ਼ ਆ ਜਿਹਦੇ ਲਈ ਚਾਹੀਦੀ ਹੋਈ ਬਿਜਲੀ ਆ, ਉਹ ਵਿਚਾਰੇ ਕਿੱਦਾਂ ਨੂੰ ਜਾਣਗੇ। ਕਈਆਂ ਨੇ ਆਕਸੀਜਨ ਦੇ ਟੈਂਕ ਲਾਏ ਹੁੰਦੇ ਹੈਗੇ ਆ, ਕਈਆਂ ਦਾ ਹੁੰਦਾ ਡਾਇਲਿਸਿਸ ਹੁੰਦਾ। ਸੋ ਬਹੁਤ ਦਵਾਈਆਂ ਆਪਾਂ ਕੱਲ ਵੀ ਦੱਸਿਆ ਸੀ, ਕਈਆਂ ਨੂੰ ਕਈ ਦਵਾਈਆਂ ਰੈਫ੍ਰਿਜਰੇਸ਼ਨ ਰੱਖਣੀਆਂ ਪੈਂਦੀਆਂ। ਸੋ ਜੇ ਫਰਿੱਜਾਂ ਬੰਦ ਆ ਤੇ ਆਈਸ ਦੇ ਵਿੱਚ ਰੱਖ ਹੋਣ। ਸੋ ਸੈਕੰਡ ਫੇਜ਼ ਜਿਹੜਾ ਪੀਜੀਐਨਈ ਨੇ ਰਾਤੀ 10:55 ਤੇ ਜਿਹੜੇ ਆ ਆਲਾਮੀਡਾ, ਐਲਪਾਈਨ, ਕੰਟਰਾ ਕੋਸਟਾ, ਮੈਰੀਪੋਸਾ, ਸੈਨ ਮਟੇਓ, ਸੈਂਤਾ ਕਲਾਰਾ ਤੇ ਸੈਂਤਾ ਕਰੂਜ਼ ਕਾਉਂਟੀਜ਼ ਦੇ ਵਿੱਚ ਕੀਤਾ, ਜਿਹਦੇ ਨਾਲ 2,34,000 ਕਸਟਮਰਾਂ ਨੇ ਜਿਹੜੀ ਬਿਜਲੀ ਆ ਉਹ ਲੂਜ਼ ਕਰ ਲਈ। ਤੇ ਕੱਲ ਰਾਤ ਤੋਂ ਬਾਅਦ ਜੇ ਹੁਣ ਤੱਕ ਦਾ ਦੇਖੀਏ 5,13,000 ਕਸਟਮਰ ਜਿਹੜੇ ਆ 22 ਕਾਉਂਟੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਹੈਗੀਆਂ ਉਹਨਾਂ 'ਚ ਜਿਹੜੀ ਆ ਬਿਜਲੀ ਲੂਜ਼ ਕਰ ਚੁੱਕੇ ਹੈਗੇ ਆ। ਤੇ 50,000 ਕਸਟਮਰ ਕਹਿੰਦੇ ਪਏ ਜਿਹੜੇ ਨਾਰਦਰਨ ਸਿਆਰਾ ਫੁਟਹਿਲਸ ਆ ਉੱਥੇ ਉਹਨਾਂ ਨੂੰ ਵਾਪਸ ਆ ਜੂਗੀ ਬੁੱਧਵਾਰ ਤੋਂ ਬਾਅਦ। ਸੋ ਆਪਾਂ ਜੇ ਕਈ ਵਾਰ ਸੋਚਦੇ ਵੀ ਸ਼ਾਇਦ 5 ਲੱਖ ਜਿਹੜੇ ਕਸਟਮਰਸ ਹੈਗੇ ਆ, ਇਹ 13,000 ਕਸਟਮਰ, ਇੱਕ ਕਸਟਮਰ ਜਿਹਦਾ ਇੱਕ ਘਰ ਦਾ ਬਿੱਲ ਆ, ਇੱਕ ਘਰ 'ਚ ਕਈ ਵਾਰ 4-5 ਬੰਦੇ ਹੁੰਦੇ ਆ। ਸੋ ਮਿਲੀਅਨਸ ਆਫ ਲੋਕ ਜਿਹੜੇ ਆ ਅਫੈਕਟ ਹੋਏ ਹੈਗੇ ਆ। ਬਿਲਕੁਲ। ਹੁਣ ਇਹ ਨਹੀਂ ਪਤਾ ਵੀ ਕਈ ਜਣੇ ਕਮੈਂਟ ਕਰ ਰਹੇ ਆ ਵੀ ਹੋਰ ਡੈਮੋਕ੍ਰੇਟਾਂ ਨੂੰ ਵੋਟਾਂ ਪਾਓ। ਇਹ ਤਾਂ ਚਲੋ ਇੱਕ ਪ੍ਰਾਈਵੇਟ ਐਂਟੀਟੀ ਹੈਗੀ ਆ, ਇਹਨਾਂ ਨੇ ਜਿਹੜਾ ਭੱਠਾ ਜਿਹੜਾ ਇੱਕ ਹਿਸਾਬ ਦੇ ਨਾਲ ਪੂਰਾ ਬਿਠਾਇਆ ਆ। ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਹਰਜੋਤ ਸਿੰਘ ਜੀ, ਮੈਨੂੰ ਯਾਦ ਆਉਂਦਾ ਆਪਾਂ ਖਬਰ ਕੀਤੀ ਸੀ ਵੀ ਸੈਨ ਫਰਾਂਸਿਸਕੋ ਵਾਲੇ ਆਪਣੇ ਉੱਥੋਂ ਦੀ ਜਿਹੜੀ ਗ੍ਰਿਡ ਪੀਜੀਐਨਈ ਤੋਂ ਬਾਈ ਆਊਟ ਕਰਨ ਦੀ ਸੋਚ ਰਹੇ ਆ ਵੀ ਅਸੀਂ ਆਪਣਾ ਜਿਹੜਾ ਆ ਖੁਦ ਦਾ ਬਿਜਲੀ ਵਾਲਾ ਜਿਹੜਾ ਉਹ ਕੰਮ ਜਿਹੜਾ ਪੂਰਾ ਸਾਂਭ ਕੇ ਰੱਖੀਏ। ਸੋ ਆਈ ਥਿੰਕ ਜਿੱਦਾਂ ਸੈਕਰਾਮੈਂਟੋ ਦੇ ਵਿੱਚ ਵੱਖਰਾ ਆ, ਹੋਰ ਜਿਹੜੀ ਔਰੇਂਜ ਕਾਊਂਟੀ ਜਾਂ ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੇ ਇੱਦਾਂ ਦੇ ਪਲੇਅਰਸ ਹੈਗੇ ਆ। ਮੈਨੂੰ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਪੀਜੀਐਨਈ ਦੇ ਜਿਹੜੇ ਟੋਟੇ ਹੋਣ ਦੀ ਜਿਹੜੀ ਮੰਗ ਆ, ਡਿਮਾਂਡ ਆ, ਜਿਹੜੀ ਉਹ ਉੱਠ ਸਕਦੀ ਆ ਵੀ ਇਹ ਟੂ ਬਿਗ ਟੂ ਫੇਲ ਵਾਲੀ ਗੱਲ ਜਿਹੜੀ ਉਹ ਹੋ ਜਾਂਦੀ ਆ ਵੀ ਇਹ ਕੰਪਨੀ ਇੰਨੀ ਕੁ ਵੱਡੀ ਹੋ ਚੁੱਕੀ ਆ, ਇੰਨੇ ਕੁ ਮਿਲੀਅਨਸ ਆਫ ਲੋਕ ਇਸ ਦੇ ਉੱਤੇ ਜਿਹੜੇ ਨਿਰਭਰ ਨੇ ਵੀ ਜੇ ਫੇਲ ਹੁੰਦੀ ਆ ਤੇ ਸਾਰਿਆਂ ਦਾ ਹੀ ਕੰਮ ਜਿਹੜਾ ਉਹ ਬਾਅਦ ਦੇ ਵਿੱਚ ਖਰਾਬ ਹੁੰਦਾ। ਤੇ ਆਪਾਂ ਦੇਖ ਰਹੇ ਆ ਵੀ ਇਹਨਾਂ ਦੇ ਕੋਲ ਕੋਈ ਪਲਾਨ ਨਹੀਂ ਆ, ਇਹਨਾਂ ਲੋਕਾਂ ਦੇ ਲਈ ਜਿਹੜਾ ਆ ਕੋਈ ਇਹਨਾਂ ਦੇ ਕੋਲ ਪਲਾਨ ਨਹੀਂ ਸੀਗਾ ਵੀ ਜਿਹੜੇ ਡਿਸੇਬਲਡ ਨੇ ਆ, ਜਿਹੜੇ ਕੋਈ ਐਮਰਜੈਂਸੀ ਆ, ਲਾਈਫ ਥ੍ਰੈਟਨਿੰਗ ਵਾਲੇ ਆ, ਵੀ ਉਹਨਾਂ ਦੇ ਲਈ ਜਿਹੜਾ ਇਹਨਾਂ ਨੇ ਕੀ ਕਰਨਾ ਆ। ਕਿਉਂਕਿ ਹੁਣ ਅਮਰੀਕਾ ਦੇ ਵਿੱਚ ਰਹਿੰਦੇ ਆਪਾਂ, ਕਿਹੜਾ ਇੱਥੇ ਪੰਜਾਬ ਦੇ ਵਿੱਚ ਆ ਵੀ ਉਹਨਾਂ ਨੂੰ ਪਤਾ ਵੀ ਚੱਲ ਲੋਡ ਸ਼ੈਡਿੰਗ ਹੁੰਦੀ ਰਹਿੰਦੀ ਹੈ, ਬਿਜਲੀ ਆਉਂਦੀ ਜਾਂਦੀ ਰਹਿੰਦੀ ਹੈ, ਵੀ ਬੰਦਾ ਉਸ ਤਰੀਕੇ ਦੇ ਨਾਲ ਤਿਆਰ ਰਹਿੰਦਾ ਹੈ। ਪਰ ਇੱਥੇ ਮੌਕਾ ਵੀ ਜਿਹੜਾ ਹਰਜੋਤ ਸਿੰਘ ਜੀ 1-2 ਦਿਨਾਂ ਦਾ ਲੋਕਾਂ ਨੂੰ ਮਿਲਿਆ ਵੀ ਇੰਨੇ ਕੁ ਦਿਨ ਉਹਨਾਂ ਨੇ ਤੁਹਾਨੂੰ ਦੇ ਦਿੱਤੇ ਆ ਵੀ ਹਾਂ ਜੀ ਕਰ ਲਓ ਤਿਆਰੀ। ਉਦੋਂ ਤਾਂ ਹਫੜਾ ਦਫੜੀ ਜਿਹੜੀ ਆ ਉਹ ਪੂਰੀ ਮੱਚ ਗਈ। ਹੁਣ ਕਈ ਸਟੇਟਾਂ ਦੇ ਵਿੱਚ ਸਨੋ ਬਲਿਜ਼ਰਡਸ ਆਉਂਦੇ ਰਹਿੰਦੇ ਆ, ਹਰੀਕੇਨਸ ਆਉਂਦੇ ਰਹਿੰਦੇ ਆ, ਕੀ ਉੱਥੇ 7-7 8-8 ਦਿਨ ਅਨਲੈਸ ਜਿਹੜੀ ਕੋਈ ਖਰਾਬੀ ਜਿਹੜੀ ਉਹ ਨਾ ਪਈ ਹੋਵੇ ਵੀ ਇੰਨਾ ਚਿਰ ਜਿਹੜਾ ਉਹ ਲੱਗ ਜਾਂਦਾ ਆ ਵੀ ਉਹ ਸਾਰਾ ਕੁਝ ਜਿਹੜਾ ਠੀਕ ਕਰਨ ਨੂੰ। ਸੋ ਇਹਨਾਂ ਨੂੰ ਬਾਕੀਆਂ ਤੋਂ ਜਿਹੜਾ ਉਹ ਸਬਕ ਲੈਣ ਦੀ ਜ਼ਰੂਰਤ ਆ ਤੇ ਇਹਨਾਂ ਦੇ ਉੱਤੇ ਵਾਕਿਆ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਆ। ਆਪੋ ਆਪਣੇ ਜਿਹੜੇ ਅਸੈਂਬਲੀਮੈਨ, ਕਾਂਗਰਸਮੈਨ ਜਿੰਨੇ ਵੀ ਉਹਨਾਂ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਆ ਵੀ ਇਹਨਾਂ ਨੂੰ ਜਿਹੜਾ ਸਿੱਧਿਆਂ ਜਿਹੜਾ ਉਹ ਕੀਤਾ ਜਾਵੇ। ਸੋ ਬਿਲਕੁਲ ਇਹਦੇ ਨਾਲ ਸੈਕਰਾਮੈਂਟੋ ਏਰੀਏ 'ਚ ਪਿਛਲੇ 24 ਘੰਟਿਆਂ ਦੇ ਵਿੱਚ 48 ਅੱਗਾਂ ਲੱਗਣ ਦੀਆਂ ਜਿਹੜੀਆਂ ਰਿਪੋਰਟਸ ਆਈਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਮੋਸਟਲੀ ਜਿਹੜੇ ਕਈ ਘਰਾਂ ਨੂੰ ਅੱਗਾਂ ਲੱਗੀਆਂ ਕਿਉਂਕਿ ਅੱਜ ਕੱਲ੍ਹ ਡਰਾਈ ਬਹੁਤ ਹੈ, ਵੈਜੀਟੇਸ਼ਨ ਡਰਾਈ ਹੈਗੀ ਆ, ਕਈ ਲੋਕ ਘਾਹ ਨਹੀਂ ਕੱਟਦੇ ਹੈਗੇ, ਟਰੀ ਟੱਚ ਕਰਦੇ ਆ ਰੂਫਸ ਨੂੰ, ਤੇ ਹਵਾ ਬਹੁਤ ਤੇਜ਼ ਚੱਲਦੀ ਆ। ਸੈਕਰਾਮੈਂਟੋ ਤੋਂ ਆਈ ਸੀ ਖਬਰ ਤੇ ਉਹਦੇ ਕਰਕੇ 48 ਦੇ ਕਰੀਬ ਜਿਹੜੀਆਂ ਕਹਿੰਦੇ ਕਾਲਸ ਆਈਆਂ ਪਿਛਲੇ 24 ਘੰਟਿਆਂ ਦੇ ਵਿੱਚ ਤੇ ਕਈ ਘਰਾਂ ਨੂੰ ਵੀ ਅੱਗਾਂ ਲੱਗੀਆਂ ਹੈਗੀਆਂ। ਇੱਕ ਹਰਜੋਤ ਸਿੰਘ ਜੀ ਹੁਣ ਮੈਨੂੰ ਯਾਦ ਭੁੱਲ ਗਿਆ ਕਿਹੜੇ ਇਲਾਕੇ 'ਚ, ਇੱਥੇ ਕੈਲੀਫੋਰਨੀਆ ਦੇ ਵਿੱਚ ਹੀ CHP ਨੇ ਦੱਸਿਆ ਵੀ ਇੱਕ ਬੰਦਾ ਕੋਈ ਜ਼ਿਆਦਾ ਹੀ ਦੁਖੀ ਸੀਗਾ, PG&E ਦਾ ਕੋਈ ਵਰਕਰ ਆਇਆ, ਉਹਨੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਜੀ। ਸੋ ਇੱਦਾਂ ਦਾ ਲੋਕ ਇਸ ਟਾਈਮ ਉਹਨਾਂ ਦੇ ਤਾਪ ਜਿਹੜਾ ਆ ਉਹ ਚੜ੍ਹਿਆ ਪਿਆ ਆ, ਇੰਨੇ ਜ਼ਿਆਦਾ ਜਿਹੜੇ ਲੋਕ ਆ ਉਹ ਪਰੇਸ਼ਾਨ ਆ ਵੀ ਗੋਲੀ ਚਲਾਉਣ ਤੋਂ ਨਹੀਂ ਜਿਹੜਾ ਉਹ ਕਈ ਲੋਕ ਜਿਹੜਾ ਪਰਹੇਜ਼ ਕਰ ਰਹੇ ਵੀ ਤੁਹਾਨੂੰ ਉਹਦੇ ਵਿੱਚ ਕੀ ਮਿਲ ਜਾਣਾ ਆ। ਉਹ ਬੰਦਾ ਤਾਂ ਚਲੋ ਇੰਪਲੋਈ ਆ, ਉਹਨੇ ਤਾਂ ਆਪਣਾ ਜਿਹੜਾ ਕੰਮ ਆ ਉਹ ਕਰਨਾ ਆ ਵੀ ਉਹ ਗੋਲੀ ਚਲਾ ਕੇ ਕਿਸੇ ਨੂੰ ਕੋਈ ਜਿਹੜਾ ਫਾਇਦਾ ਥੋੜ੍ਹੀ ਹੋਣਾ, ਜਦ ਕਿ ਆਪਣਾ ਵੀ ਤੁਸੀਂ ਜੀਵਨ ਆ ਉਹ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਉਹ ਖਰਾਬ ਜਿਹੜਾ ਕਰੋਗੇ, ਪਰਿਵਾਰ ਦੇ ਲਈ ਵੀ ਪਰੇਸ਼ਾਨੀ ਦਾ ਸਬੱਬ ਜਿਹੜਾ ਉਹ ਬਣੋਗੇ। ਸੋ ਲੋਕ ਇੰਨੇ ਜ਼ਿਆਦਾ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਸਤੇ ਹੋਏ ਨੇ। ਸੋ ਇੱਕ ਵੱਡੀ ਸਮੱਸਿਆ ਦੇ ਵਿੱਚੋਂ ਕੈਲੀਫੋਰਨੀਆ ਲੰਘ ਲਿਆ। ਕੱਲ੍ਹ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਇੱਥੇ ਘੋਸ਼ਿਤ ਜਿਹੜੀ ਉਹ
ਕਰ ਦਿੱਤੀ ਸੀ, ਜਦ ਕਿ ਇੱਥੇ ਜੇ ਬਿਜਲੀ ਦਾ ਪ੍ਰਭਾਵ ਜਾਣ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਬਾਕੀ ਕਾਉਂਟੀਜ਼ ਦੇ ਵਿੱਚ ਗਿਆ ਸੀ ਜੀ। ਸੋ ਦੇਖੋ ਕੈਲੀਫੋਰਨੀਆ 'ਚ ਇਹ ਹਾਲ ਚੱਲ ਰਿਹਾ ਤੇ ਉੱਧਰ ਸਾਊਥ ਡਕੋਟਾ ਦੇ ਵਿੱਚ ਜਿਹੜਾ ਕਹਿੰਦੇ ਟੈਂਪਰੇਚਰ ਆ ਬਹੁਤ ਡਾਊਨ ਚੱਲ ਗਿਆ ਹੈਗਾ ਆ ਤੇ ਉੱਥੇ ਜਿਹੜੇ ਬਲਿਜ਼ਰਡ ਆ ਸਕਦੇ ਹੈਗੇ ਆ 50 ਡਿਗਰੀ ਤੋਂ ਵੀ ਥੱਲੇ ਜਿਹੜਾ ਟੈਂਪਰੇਚਰ ਉੱਥੇ ਗਿਆ ਹੋਇਆ ਹੈਗਾ। ਜੀ ਅਰੋਰਾ ਕੋਲੋਰਾਡੋ ਦੇ ਵਿੱਚ ਬਰਫ਼ਬਾਰੀ ਜਿਹੜੀ ਉੱਧਰੋਂ ਆ ਰਹੀ ਆ, ਹੋਰ ਜਿਹੜੇ ਕੈਨੇਡਾ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਆਲਰੇਡੀ ਬਰਫ਼ਬਾਰੀ ਜਿਹੜੀ ਕਈ ਥਾਵਾਂ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ। ਸੋ ਮੌਸਮ ਦੇ ਵਿੱਚ ਕਾਫੀ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਆਪਾਂ ਦੇਖ ਰਹੇ ਹਾਂ। ਅਤੇ ਹਰਜੋਤ ਸਿੰਘ ਜੀ, ਜੇ ਹੁਣ ਆਪਾਂ ਟਰੱਕਿੰਗ ਵਾਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰਦੇ ਹਾਂ, ਅਤੇ ਨਾਲ ਹੀ ਸਰੋਤਿਆਂ ਨੂੰ ਵੀ ਬੇਨਤੀ ਹੈ ਜੇ ਤੁਹਾਡਾ ਵੀ ਕੋਈ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੋ 408 272 5200 4082725200। ਸੋ ਇੱਕ ਚੀਜ਼ ਜਿਹੜੀ ਜਾਂਦੇ ਜਿਹੜੀ ਇਸ ਤੋਂ ਪਹਿਲਾਂ ਇਸ ਤੋਂ ਆਪਾਂ ਅੱਗੇ ਮੂਵ ਆਊਟ ਹੋਈਏ ਵੀ ਜਿਹੜਾ ਬਿਜਲੀ ਜਾਣ ਦਾ ਖਤਰਾ ਜਿਹੜਾ ਬਣਿਆ ਆ ਉਸ ਲਈ ਤਿਆਰੀਆਂ ਜਿਹੜੀਆਂ ਫਿਰ ਵੀ ਜਿਹੜਾ ਤੁਸੀਂ ਕਰਕੇ ਰੱਖੋ। PG&E ਨੇ ਦੇਖੋ ਇਸ ਵਾਰ ਇੰਨੀ ਤੇਜ਼ ਹਵਾ ਚੱਲੀ ਦੇ ਉੱਤੇ ਇਹ ਕੰਮ ਕੀਤਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਦੇਰ ਤੱਕ ਕੋਈ ਇਹਨਾਂ ਦੇ ਕੋਲ ਕੋਈ ਪਲਾਨ ਬਣਦਾ ਨਹੀਂ ਆ, ਇਹਨਾਂ ਨੇ ਹੁਣ ਮੈਨੂੰ ਲੱਗਦਾ ਵੀ ਇਹੀ ਰੁਖ ਜਿਹੜਾ ਬਣਾ ਕੇ ਰੱਖਣਾ ਆ। ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਬੰਦੇ ਨੂੰ ਹੁਣ ਆਪਣੇ ਹਿਸਾਬ ਦੇ ਨਾਲ ਜਿਹੜਾ ਆ ਇਸ ਚੀਜ਼ ਦੇ ਲਈ ਤਿਆਰ ਰਹਿਣਾ ਚਾਹੀਦਾ। ਕੁਛ ਨਾ ਕੁਛ ਜਿਹੜਾ ਪਲਾਨ ਆਊਟ ਹੋਣਾ ਚਾਹੀਦਾ। ਮੋਮਬੱਤੀਆਂ ਜੋ ਕੁਛ ਵੀ ਜਨਰੇਟਰ ਜਾਂ ਜੋ ਕੁਛ ਵੀ ਜਿਹੜਾ ਰੱਖਣਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਖਰੀਦਦਾਰੀ ਕਰਕੇ ਤੁਹਾਨੂੰ ਰੱਖਣੀ ਪਵੇਗੀ। ਵੈਸੇ ਡਿਵੈਲਪਡ ਨੇਸ਼ਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਘੱਟ ਸੁਣਨ ਨੂੰ ਮਿਲਦੀਆਂ, ਪਰ ਫਿਰ ਵੀ ਮਾੜੇ ਸਮੇਂ ਦੇ ਲਈ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ। ਸੋ ਜ਼ਰੂਰ ਬੇਨਤੀ ਹੈ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਹੈਗੇ ਆ, ਆਪਣੇ ਆਂਢੀ ਗੁਆਂਢੀ ਜਿਹੜੇ ਆ ਚਾਹੇ ਉਹ ਕਿਸੇ ਵੀ ਮੂਲ ਦੇ, ਜ਼ਰੂਰ ਉਹਨਾਂ ਨੂੰ ਪੁੱਛੋ। ਕਿਸੇ ਨੂੰ ਹੈਲਪ ਦੀ ਤਾਂ ਨਹੀਂ ਜ਼ਰੂਰਤ, ਸੋ ਔਖੇ ਟਾਈਮ ਦੇ ਉੱਤੇ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਆ ਫਿਰ ਉਹ ਸਾਰੀ ਉਮਰ ਬੰਦਾ ਯਾਦ ਰੱਖਦਾ ਹੈ। ਬਿਲਕੁਲ। ਸੋ ਇਹੀ ਜਿਹੜਾ ਫਰਕ ਆ ਵੀ ਜਿਹੜੇ ਸਿੱਖ ਨੇ ਉਹ ਇਹੋ ਜਿਹੇ ਮੌਕੇ ਦੇ ਉੱਤੇ ਲੰਗਰ ਲਾਉਂਦੇ ਆ, ਤੇ ਜਿਹੜੇ ਕਈ ਲੋਕ ਆ ਉਹ $10 ਦੀ ਜਿਹੜੀ ਉਹ ਗੈਸ ਵੇਚਣ ਲੱਗੇ ਆ ਤੇ ਆਈਸ ਜਿਹੜੀ ਡਬਲ ਪ੍ਰਾਈਸ ਜਿਹੜੀ। ਸੋ ਬਿਲਕੁਲ, ਕਿਉਂ ਕਈ ਵਾਰੀ ਕੋਈ ਬਜ਼ੁਰਗ ਹੁੰਦੇ ਹੈਗੇ ਆ, ਕਿਸੇ ਨੂੰ ਕੋਈ ਰਾਈਡ ਚਾਹੀਦੀ ਆ, ਕਿਸੇ ਨੂੰ ਕੋਈ ਫੂਡ ਦੀ ਕੁਛ ਚਾਹੀਦਾ ਹੈਗਾ, ਜ਼ਰੂਰ ਆਪਣੇ ਆਂਢੀ ਗੁਆਂਢੀ 2-4 ਘਰ ਆ ਉਹਨਾਂ ਨੂੰ ਪੁੱਛ ਲਓ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਨਹੀਂ ਆ। ਆਈ ਥਿੰਕ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਗੁਰੂ ਘਰ ਆ, ਜੇ ਉੱਥੇ ਬਿਜਲੀ ਦਾ ਇਸ ਤਰੀਕੇ ਦਾ ਪ੍ਰਬੰਧ ਆ ਉਹਨਾਂ ਨੂੰ ਇੱਦਾਂ ਲੋਕਾਂ ਦੇ ਲਈ ਓਪਨ ਕਰਨਾ ਚਾਹੀਦਾ। ਜਿੱਦਾਂ ਫਰੀਮੌਂਟ ਗੁਰੂ ਘਰ ਵਾਲਿਆਂ ਨੇ ਆਖਿਆ ਸੀਗਾ ਵੀ ਜੇ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਲੰਗਰ ਸਾਡਾ ਜਿਹੜਾ ਚੱਲ ਰਿਹਾ, ਤੁਸੀਂ ਜਦੋਂ ਮਰਜ਼ੀ ਆ ਕੇ ਹੌਟ ਮੀਲ ਆ ਕੇ ਜਿਹੜੀ ਉਹ ਤੁਸੀਂ ਉੱਥੇ ਛਕ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਖਾਣੇ ਦੇ ਵੀ ਲਾਲੇ ਜਿਹੜੇ ਇਹੋ ਜਿਹੇ ਮੌਕੇ ਦੇ ਉੱਤੇ ਪੈ ਜਾਂਦੇ ਨੇ ਜੀ। ਅਤੇ ਆਪਾਂ ਜਿਹੜੀ ਹੁਣ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਰਮਨ ਜੀ ਗੱਲਾਂ ਬਾਤਾਂ ਜਿਹੜੀਆਂ ਸ਼ੁਰੂ ਕਰਦੇ ਹਾਂ। ਸੋ ਬੀਤੇ ਵੀਕਐਂਡ ਦੇ ਉੱਤੇ ਜਿਹੜਾ ਅਮਰੀਕਨ ਟਰੱਕਿੰਗ ਸ਼ੋਅ ਆ ਕਾਫੀ ਜਿਹੜਾ ਸਫਲਤਾਪੂਰਵਕ ਹੋ ਗਿਆ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੀ ਸੀ, ਤੁਹਾਡੇ ਨਾਲ ਵੀ ਆਪਾਂ ਉੱਥੇ ਗੱਲਬਾਤ ਜਿਹੜੀ ਉਹ ਕੀਤੀ, ਉੱਥੇ ਦੀ ਕਵਰੇਜ ਵੀ ਆਪਣੇ ਜਿਹੜੇ ਸਰੋਤੇ ਸੀਗੇ ਉਹਨਾਂ ਸਾਰਿਆਂ ਤੱਕ ਜਿਹੜੀ ਉਹ ਪਹੁੰਚਾਈ ਆ। ਸੋ ਜ਼ਰੂਰ ਜੇ ਉਸ ਨੂੰ ਤੁਸੀਂ ਥੋੜ੍ਹੇ ਸ਼ਬਦਾਂ ਦੇ ਵਿੱਚ ਉਸ ਦੇ ਬਾਰੇ ਜਾਣਕਾਰੀ ਦੇਣੀ ਚਾਹੋ। ਜੀ ਬਿਲਕੁਲ। ਜਿੰਨੇ ਜਾਣੇ ਵੀ ਉੱਥੇ ਆਪਣੇ ਅਮਰੀਕਨ ਟਰੱਕ ਸ਼ੋਅ 'ਤੇ ਪਹੁੰਚੇ ਸੀਗੇ, ਅਮਰੀਕਨ ਟਰੱਕਿੰਗ ਸ਼ੋਅ 'ਤੇ ਸੈਕਰਾਮੈਂਟੋ, ਉਹਨਾਂ ਸਾਰਿਆਂ ਦਾ ਬਹੁਤ ਥੈਂਕ ਯੂ। ਅਤੇ ਜਿਵੇਂ ਕਿ ਤੁਸੀਂ ਕਿਹਾ ਕਿ ਬਹੁਤ ਹੀ ਵਧੀਆ ਜਿਹੜਾ ਕੰਮ ਹੋਇਆ ਕਿ ਜਿਹੜਾ ਆਪਣੇ ਜਿੰਨੇ ਵੀ ਲੋਕੀ ਪਹੁੰਚੇ ਜਿਨ੍ਹਾਂ ਨੇ ਕਾਫੀ ਫਾਇਦਾ ਲਿਆ। ਅਤੇ ਮੇਰੇ ਖਿਆਲ ਦੇ ਵਿੱਚ ਰਾਜਕਰਨ ਕਿ ਇਹ ਫਿਊਚਰ ਦੇ ਵਿੱਚ ਇੱਕ ਕਾਫੀ ਚੀਜ਼ਾਂ ਲਰਨ ਕਰਨ ਨੂੰ ਵੀ ਮਿਲੀਆਂ, ਸਾਨੂੰ ਵੀ ਕਾਫੀ ਕੁਛ ਲਰਨ ਕਰਨ ਨੂੰ ਮਿਲਿਆ। ਅਤੇ ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੇ ਸ਼ੋਅਜ਼ ਹੈਗੇ ਆ, ਇਹ ਜਿੰਨੇ ਵੀ ਬੰਦੇ ਆਏ ਸੀਗੇ ਉਹਨਾਂ ਦੇ ਲਈ ਮੇਰੇ ਖਿਆਲ ਕਾਫੀ ਮਤਲਬ ਕਿ ਕਾਫੀ ਇਨਫੋਰਮੇਸ਼ਨ ਜਿਹੜੀ ਇੱਥੋਂ ਮਿਲੀ ਹੋਏਗੀ। ਅਤੇ ਜ਼ਰੂਰ ਉਹ ਦੂਸਰਿਆਂ ਨੂੰ ਵੀ ਸਾਰਿਆਂ ਨੂੰ ਜਾ ਕੇ ਦੱਸਣ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ। ਆਈ ਥਿੰਕ ਕਿ ਥੋੜ੍ਹਾ ਜਿਹਾ ਹੋਰ ਜਿਹੜੀ ਆ ਸੁਹਿਰਦਤਾ ਜਾਂ ਥੋੜ੍ਹੀ ਜਿਹੀ ਜਿਹੜੀ ਆ ਚੇਤਨਾ ਆਉਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਜਿਹੜੇ ਇਵੈਂਟਸ ਆ ਉਹਨਾਂ ਨੂੰ ਹੋਰ ਜਿਹੜਾ ਜ਼ਿਆਦਾ ਅਟੈਂਡ ਕੀਤਾ ਜਾਵੇ। ਜੀ ਬਿਲਕੁਲ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਚੀਜ਼ ਰੈਗੂਲਰਲੀ ਹੋਣ ਲੱਗ ਜਾਂਦੀ ਹੈ ਰਮਨ ਜੀ, ਫਿਰ ਮੈਨੂੰ ਲੱਗਦਾ ਉਹਦਾ ਪ੍ਰਭਾਵ ਫਿਰ ਹੌਲੀ ਜਿਹੜਾ ਉਹ ਵਧਣਾ ਜਿਹੜਾ ਸ਼ੁਰੂ ਹੋ ਜਾਂਦਾ। ਚਲੋ ਹੋਪਫੁਲੀ ਆਪਾਂ ਚਾਹੁੰਦੇ ਹਾਂ ਵੀ ਇਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਚੱਲਦਾ ਜਿਹੜਾ। ਸੋ ਬਿਲਕੁਲ ਸਾਡੇ ਵੱਲੋਂ ਵੀ ਸਾਰੇ ਜਿੰਨੇ ਵੀ ਉੱਥੇ ਗਏ ਸੀ ਉਹਨਾਂ ਸਰੋਤੇ, ਉਹਨਾਂ ਦਾ ਬਹੁਤ ਧੰਨਵਾਦ। ਬਹੁਤ ਸਾਰੇ ਸਰੋਤੇ ਸਾਨੂੰ ਮਿਲੇ ਵੀ ਉੱਥੇ ਪੰਜਾਬੀ ਰੇਡੀਓ USA ਦੇ। ਅਤੇ ਇੱਕ ਗੱਲ ਜ਼ਰੂਰ ਆ, ਆਪਾਂ ਨੂੰ ਜਿਹੜਾ ਆ ਆਪਾਂ ਰੌਲਾ ਬਹੁਤ ਪਾਉਂਦੇ ਰਹਿੰਦੇ ਹਾਂ ਵੀ ਦੇਖੋ ਜਿਹੜੇ ਕਿੰਨੇ ਲਾਜ਼ ਰੂਲਸ ਜਿਹੜੇ ਹੈਗੇ ਆ ਚੇਂਜ ਹੋ ਰਹੇ ਆ। FMCSA ਦੀ ਜਿਹੜੀ ਮੀਟਿੰਗ ਆ ਉਹ ਬੜੀ ਮਾੜੀ ਗੱਲ ਆ, ਉੱਥੇ ਸਿਰਫ 10-11 ਜਾਣੇ ਬੈਠੇ ਸੀ, ਜਿਨ੍ਹਾਂ 'ਚੋਂ 4-5 ਤਾਂ ਅਸੀਂ ਸੀ, ਜਿਨ੍ਹਾਂ ਦਾ ਅਜੇ ਸਾਡਾ ਉਹਦਾ ਟਰੱਕਿੰਗ ਦੇ ਨਾਲ ਕੋਈ ਇੰਨਾ ਜਿਹੜਾ ਸਿੱਧਾ ਵਾਸਤਾ ਨਹੀਂ ਹੈਗਾ, ਹੈ ਨਾ। ਸੋ ਇਹ ਬਹੁਤ ਮਾੜੀ ਜਿਹੜੀ ਚੀਜ਼ ਆ ਉਹ ਦੇਖੀ ਗਈ। FMCSA ਵਾਲਿਆਂ ਨੂੰ ਸਪੈਸ਼ਲ ਸੱਦਿਆ ਗਿਆ, ਉੱਥੇ ਤੁਹਾਡੇ ਲਈ ਸਵਾਲ ਜਵਾਬ ਸੀਗੇ,
ਪਰਸਨਲ ਕਨਵੀਨੀਅੰਸ ਨੂੰ ਲੈ ਕੇ ਪੁੱਛ ਸਕਦੇ ਸੀ, ਹੋਰ ਕਈ ਕੁਝ ਪੁੱਛ ਸਕਦੇ ਸੀਗੇ, ਪਰ ਅਫਸੋਸ ਵਾਲੀ ਗੱਲ ਆ ਬਹੁਤ ਘੱਟ ਲੋਕ ਜਿਹੜੇ ਆ ਉੱਥੇ ਉਸ ਨੂੰ ਅਟੈਂਡ ਕੀਤਾ। ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਜ਼ਰੂਰ ਆ ਉਹ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ, ਤਾਂ ਜੋ ਬਹੁਤ ਸਾਰੇ ਜਿਹੜੇ ਸ਼ੰਕੇ ਹੁੰਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਤੁਸੀਂ ਉੱਥੇ ਜਾ ਕੇ ਉਹਨਾਂ ਤੋਂ ਪੁੱਛ ਸਕੋ ਜੀ। ਅਤੇ ਆਪਾਂ ਜਿਹੜੀ ਆ ਰਮਨ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜਾ ਬ੍ਰੇਕ ਦੇ ਲਾਜ਼ ਸੀਗੇ ਵਾਸ਼ਿੰਗਟਨ ਦੇ ਵਿੱਚੋਂ ਜਿਹੜੇ DOT ਨੇ ਜਿਹੜੇ ਕੀਤੇ ਸੀਗੇ, ਐਗਜ਼ੈਂਪਟ ਕੀਤਾ ਸੀਗਾ ਟਰੱਕਿੰਗ ਕੰਪਨੀਜ਼ ਨੂੰ, ਜਿਹੜੀਆਂ ਵੱਖ-ਵੱਖ ਸਟੇਟਸ ਵਾਲਾ ਜਿਹੜਾ ਇਹ ਮਸਲਾ ਸੀਗਾ, ਕਿਸੇ ਸਟੇਟ 'ਚ ਕਿੱਦਾਂ ਕਿਸੇ ਸਟੇਟ 'ਚ ਕਿੱਦਾਂ ਆ, ਕਹਿੰਦੇ ਵੀ ਹੁਣ FMCSA ਵੀ ਉਸ ਦੇ ਉੱਤੇ ਨਜ਼ਰ ਜਿਹੜੀ ਉਹ ਰੱਖ ਰਹੀ ਹੈ, ਸ਼ਾਇਦ ਉਸ ਦੇ ਵਿੱਚ ਉਹ ਕੁਛ ਇਹਦੇ ਵਿੱਚ ਚੇਂਜਿਸ ਲਿਆ ਸਕਦੇ ਨੇ, ਜਾਂ ਅਜੇ ਸਿਰਫ ਉਸ ਨੂੰ ਰੀਡ ਹੀ ਕਰ ਰਹੇ, ਪੜ੍ਹ ਹੀ ਰਹੇ ਨੇ? ਨਹੀਂ, ਬਿਲਕੁਲ ਅੱਜ ਕੱਲ੍ਹ ਜਿੱਦਾਂ ਆਪਣਾ ਲਾਸਟ ਈਅਰ ਦਸੰਬਰ ਦੇ ਵਿੱਚ ਅਨਾਊਂਸਮੈਂਟ ਹੋਈ ਸੀ FMCSA US DOT ਵੱਲੋਂ ਕਿ ਜਿਹੜੇ ਸਟੇਟ ਦੇ ਕੈਲੀਫੋਰਨੀਆ ਸਟੇਟ ਦੇ ਮੀਲ ਐਂਡ ਰੈਸਟ ਬ੍ਰੇਕ ਲਾਅ ਹੈਗੇ ਆ ਉਹਨੂੰ ਸੁਪਰਸੀਡ ਕਰਕੇ ਤੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਸੀ। ਜਿਹੜੇ ਇੰਟਰਸਟੇਟ ਡਰਾਈਵਰ ਹੈਗੇ ਆ ਉਹਨਾਂ ਨੂੰ ਇਸ ਲਾਅ ਤੋਂ ਐਗਜ਼ੈਂਪਟ ਕੀਤਾ ਗਿਆ ਸੀਗਾ। ਤੇ ਨਾਲ ਦੇ ਨਾਲ ਹੀ ਜਿਹੜੀ ਸੀ ਆਪਣੇ ਇੱਥੋਂ ਦੀ ਲੋਕਲ ਜਿਹੜੀ ਟੀਮਸਟਰ ਹੈਗੇ ਆ ਉਹਨਾਂ ਨੇ ਲਾਅ ਸੂਟ ਕਰਤਾ ਸੀਗਾ ਰਾਈਟ ਵੇ ਉਹਨੂੰ। ਸੋ ਉਹ ਕਾਫੀ ਸਾਲ ਦੀ ਜਦੋਜਹਿਦ ਤੋਂ ਬਾਅਦ ਹੁਣ ਜਿਹੜਾ ਆ FMCSA DOT ਜਿਹੜੀ ਆ ਉਹਨਾਂ ਨੇ ਸੇਮ ਜਿਹੜਾ ਇਸ਼ੂ ਸੀਗਾ ਲਾਸਟ ਈਅਰ ਕੈਲੀਫੋਰਨੀਆ ਨਾਲ ਹੋਇਆ ਸੀਗਾ ਉਹ ਹੁਣ ਵਾਸ਼ਿੰਗਟਨ ਸਟੇਟ ਨਾਲ ਕਰ ਦਿੱਤਾ, ਕਿਉਂਕਿ ਇਹਦੇ ਵਿੱਚ ਜਿਹੜਾ ਵਾਸ਼ਿੰਗਟਨ ਸਟੇਟ ਵੀ ਹੈਗੀ ਆ ਉਹ ਐਵਰੀ 5 ਘੰਟੇ ਬਾਅਦ ਤੁਹਾਨੂੰ ਅੱਧੇ ਘੰਟੇ ਦੀ ਬ੍ਰੇਕ ਤੇ ਐਵਰੀ 4 ਘੰਟੇ ਬਾਅਦ 10 ਮਿੰਟ ਦੀ ਬ੍ਰੇਕ ਜਿਹੜੀ ਆ ਉਹ ਉਹਨਾਂ ਦੇ ਲਾਅ ਦੇ ਵਿੱਚ ਰਿਕੁਆਇਰਡ ਹੈਗੀ ਆ। ਪਰ ਜਿਹੜੀ ਟਰੱਕਿੰਗ ਹੈਗੀ ਆ ਉਹਦੇ ਵਿੱਚ ਇਹਨੂੰ ਲਾਗੂ ਕਰਨਾ ਬਹੁਤ ਔਖਾ ਹੈਗਾ, ਕਿਉਂਕਿ ਡਿਲੀਵਰੀ ਟਾਈਮ ਹੁੰਦਾ ਆ, ਕਿਸੇ ਵੇਲੇ ਕਿਸੇ ਨੇ ਕਿਤੇ ਪਹੁੰਚਣਾ ਕਿਸੇ ਨੇ ਕਿਤੇ ਪਹੁੰਚਣਾ। ਸੋ ਬੜੀ ਅਨਪ੍ਰੈਡਿਕਟੇਬਲ ਜੌਬ ਹੈਗੀ ਆ, ਇਸ ਕਰਕੇ ਇਹਦੇ ਵਿੱਚ ਇਹਨੂੰ ਇੰਪਲੀਮੈਂਟ ਕਰਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਔਖਾ ਆ। ਤੇ ਇਹਦੇ ਨਾਲ ਜਿਹੜੀਆਂ ਇੰਪਲੀਕੇਸ਼ਨਸ ਪੈਦਾ ਹੁੰਦੀਆਂ ਤੇ ਡਰਾਈਵਰ ਜਿਹੜੇ ਲਾਅ ਸੂਟ ਕਰਦੇ ਹੈਗੇ ਆ ਜਾਂ ਜਿਹੜੀਆਂ ਪੀਪਲ ਜਿਹੜੇ ਹੈਗੇ ਲਾਅ ਸੂਟ ਕਰਦੇ ਉਹਦੇ ਨਾਲ ਬਹੁਤ ਕੰਪਨੀਆਂ ਜਿਹੜੀਆਂ ਸ਼ਟ ਡਾਊਨ ਹੋ ਰਹੀਆਂ ਉਹਨਾਂ ਦੇ ਨਾਲ, ਕਿਉਂਕਿ ਐਡੇ ਐਡੇ ਵੱਡੇ ਲਾਅ ਸੂਟ ਹੋ ਜਾਂਦੇ, ਇੰਨੇ ਨਾਲ ਮਨੀ ਹੋ ਜਾਂਦੀ ਆ ਕਿ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਕੰਪਨੀਆਂ ਕਦੀ ਵੀ ਕਿਸੇ ਵੀ ਹਾਲਾਤ ਦੇ ਵਿੱਚ ਇਹ ਚੀਜ਼ ਪੇ ਨਹੀਂ ਕਰ ਸਕਦੀਆਂ। ਸੋ ਉਹ ਇੱਕ ਇੰਪਲੀਕੇਸ਼ਨ ਹੈਗੀ ਆ। ਦੂਜੀ ਇੰਪਲੀਕੇਸ਼ਨ ਹੈਗੀ ਆ ਕਿ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਲਾਅ ਆ, ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਆ ਜਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਆ, ਜਿਹੜੀਆਂ ਨੈਸ਼ਨਲ ਕੰਪਨੀਆਂ ਹੈਗੀਆਂ ਉਹ ਉਹਨਾਂ ਸਟੇਟਾਂ ਦੇ ਵਿੱਚੋਂ ਡਰਾਈਵਰ ਹਾਇਰ ਕਰਨੇ ਬੰਦ ਕਰ ਦਿੰਦੀਆਂ। ਸੋ ਇਹ ਵੀ ਇੱਕ ਬੜੀ ਵੱਡੀ ਇੰਪਲੀਕੇਸ਼ਨ ਹੈ ਕਿ ਜੇ ਹੁਣ ਕੈਲੀਫੋਰਨੀਆ ਦਾ ਜਾਂ ਸਟੇਟ ਆਫ ਵਾਸ਼ਿੰਗਟਨ ਦਾ ਡਰਾਈਵਰ ਹੈਗਾ ਤੇ ਉਹਨੂੰ ਬਾਹਰਲੀ ਨੈਸ਼ਨਲ ਕੰਪਨੀ ਹੈਗੀ ਆ ਤੇ ਦੇ ਵਿਲ ਸਿੰਪਲੀ ਉਹਨੂੰ ਡਿਨਾਈ ਕਰ ਦੇਣਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਸਟੇਟ ਦਾ ਡਰਾਈਵਰ ਹਾਇਰ ਕਰਨਾ ਤੇ ਇਹ ਸਟੇਟ ਦੀਆਂ ਜਿਹੜੀਆਂ ਲਾਅ ਜਿਹੜੇ ਆ ਫੋਲੋ ਕਰਨੇ ਪੈਣੇ ਆ। ਸੋ ਇਸ ਕਰਕੇ ਇਹ ਕਾਫੀ ਸਿਚੁਏਸ਼ਨ ਜਿਹੜੀ ਆ ਜਿਹੜੀਆਂ ਇਹਦੀਆਂ ਇੰਪਲੀਕੇਸ਼ਨਸ ਹੈ ਜਿਹੜੀਆਂ ਇਹਨੂੰ ਅੱਗੇ ਮਤਲਬ ਕਿ ਜੇ ਲਾਗੂ ਕਰਦੇ ਆ ਜਦੋਂ ਤੇ ਬੜਾ ਵੱਡਾ ਜਿਹੜਾ ਕੰਪਲੀਕੇਸ਼ਨ ਪੈਦਾ ਹੋ ਜਾਂਦੀ, ਕਿਉਂਕਿ ਜਿਹੜੇ ਫੈਡਰਲ ਲਾਅ ਹੈਗਾ ਉਹ ਸੁਪਰਸੀਡ ਕਰਦਾ ਹੈ ਸਟੇਟ ਲਾਅ ਦੇ ਉੱਤੇ। ਤੇ ਫੈਡਰਲ ਲਾਅ ਜਿਹੜਾ ਆਵਰਸ ਆਫ ਸਰਵਿਸ ਲਾਅ ਹੈਗਾ ਉਹਦੇ ਵਿੱਚ ਇੱਦਾਂ ਦਾ ਕੋਈ ਵੀ ਜਿਹੜਾ ਕੰਮ ਹੈ ਨਹੀਂ ਗਾ। ਸੋ ਇਸ ਕਰਕੇ ਜਦੋਂ ਫੈਡਰਲ ਲਾਅ ਤੇ ਸਟੇਟ ਲਾਅ ਦੇ ਕਲੈਸ਼ ਕਰਦੇ ਆ ਉਦੋਂ ਇਸ਼ੂ ਖੜੇ ਹੁੰਦੇ ਆ। ਸੋ ਇਹਦੇ ਨਾਲ ਜਿਹੜੀ ਜਨਰਲ ਪਬਲਿਕ ਹੈਗੀ ਆ ਉਹਨਾਂ ਨੂੰ ਪ੍ਰੋਬਲਮ ਇਹੋ ਹੀ ਆਉਂਦੀ ਆ ਕਿ ਇਹਨਾਂ ਸਟੇਟਾਂ ਦੇ ਵਿੱਚ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਹਾਇਰਿੰਗ ਜਿਹੜੀ ਆ ਉਹਨਾਂ ਦੇ ਵਿੱਚ ਇੱਕ ਇੰਪਲੀਕੇਸ਼ਨ ਆ ਜਾਂਦੀ ਹੈ। ਸੋ ਉਹ ਵੀ ਇੱਕ ਬੜੀ ਵੱਡੀ ਗੱਲ ਆ। ਤੇ ਬਾਕੀ ਹੁਣ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ US DOT ਹੈਗੀ ਆ ਉਹਨਾਂ ਨੇ ਜਿਹੜਾ ਸਟੇਟ ਆਫ ਵਾਸ਼ਿੰਗਟਨ ਹੈਗੀ ਆ ਉਹਦੇ ਤੇ ਉਹਨਾਂ ਨੇ ਇਹ ਜਿਹੜੀ ਚੀਜ਼ ਹੈ ਸ਼ੁਰੂ ਕੀਤੀ ਹੈ। ਜਿਹੜੀ ਵਾਸ਼ਿੰਗਟਨ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਨੇ ਪਟੀਸ਼ਨ ਕੀਤੀ ਸੀਗੀ ਆਪਣੇ ਇਹਨਾਂ ਨੂੰ ਫੈਡਰਲ ਗਵਰਨਮੈਂਟ ਨੂੰ FMCSA DOT ਨੂੰ, ਜਿਹੜੀ ਪਟੀਸ਼ਨ ਦੇ ਉੱਤੇ ਇਹ ਵਿਚਾਰ ਹੋ ਰਿਹਾ ਕਿ ਜਿਹੜੇ ਉਹ ਰੂਲਸ ਹੈਗੇ ਆ ਉਹਨਾਂ ਦੇ ਉੱਤੇ ਸੁਪਰਸੀਡ ਕੀਤਾ ਜਾਵੇ ਜਿਹੜੀਆਂ ਮੀਲਸ ਐਂਡ ਰੈਸਟ ਬ੍ਰੇਕ ਹੈਗੀਆਂ। ਸੋ ਇਹਦੇ ਤੇ ਵੀ ਰਾਜਕਿਰਨ 30 ਡੇਜ਼ ਜਿਹੜੇ ਹੈਗੇ ਉਹਦਾ ਕਮੈਂਟ ਪੀਰੀਅਡ ਹੈਗਾ ਜਿਹੜਾ ਕਿ ਇਸ ਵੇਲੇ ਸ਼ੁਰੂ ਹੈਗਾ। ਸੋ ਜੇ ਤੁਸੀਂ ਸਟੇਟ ਆਫ ਵਾਸ਼ਿੰਗਟਨ ਜਾਂ ਬਾਹਰੋਂ ਕਿਤੇ ਵੀ ਤੁਸੀਂ ਕਮੈਂਟ ਕਰਨਾ ਚਾਹੁੰਦੇ ਆ ਤੇ ਰਾਜਕਿਰਨ ਆਪਣੇ ਜਿਹੜਾ ਆਰਟੀਕਲ ਹੈਗਾ ਮੈਂ ਉਹਦੇ ਵਿੱਚ ਕਮੈਂਟ ਜਿਹੜੇ ਆ ਉਹ ਲਿੰਕ ਪਾਇਆ ਹੈਗਾ, ਤੁਸੀਂ ਆਪਾਂ ਉੱਧਰਲੀ ਸਾਈਡ ਤੇ ਆਪਣੀ ਤੇ ਜਾਂ ਆਪਣੇ ਇੱਥੇ ਪਾ ਸਕਦੇ ਹੈਗੇ ਆ ਆਪਣੇ ਫੇਸਬੁੱਕ ਪੇਜ ਤੇ ਜੀ। ਤੇ ਉਹ ਜਿਹੜੀ ਚੀਜ਼ ਹੈਗੀ ਆ ਉੱਤੇ ਕਮੈਂਟਸ ਜ਼ਰੂਰ ਕਰੋ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਕਮੈਂਟਸ ਵੀ ਕਰਨੇ ਜ਼ਰੂਰੀ ਹੁੰਦੇ ਆ
ਕਿਉਂਕਿ ਇਹ ਚੀਜ਼ਾਂ ਹੀ ਆ, ਇਹਨਾਂ ਦੇ ਆਧਾਰ ਦੇ ਉੱਤੇ ਹੀ ਸਾਰਾ ਜਿਹੜਾ ਕਾਨੂੰਨ ਆ ਉਹ ਬਣਦਾ ਆ। ਸੋ ਇੱਕ ਚੀਜ਼ ਜਿਹੜੀ ਰਮਨ ਜੀ ਉੱਥੇ ਜਦੋਂ FMCSA ਵਾਲੇ ਉੱਥੇ ਬੋਲ ਰਿਹਾ ਸੀ ਅਧਿਕਾਰੀ, ਉਸਨੇ ਕਿਹਾ ਸੀ ਜਦੋਂ ਕਮੈਂਟ ਪੀਰੀਅਡ ਖਤਮ ਵੀ ਹੋ ਜਾਂਦਾ, ਜੇ ਤੁਸੀਂ ਕਮੈਂਟ ਉਹ ਕਰਦੇ ਹੋ ਨਾ ਉਸ ਤੋਂ ਬਾਅਦ ਦੇ ਵਿੱਚ ਵੀ ਕਹਿੰਦੇ ਆ ਵੀ ਸਾਡਾ ਇਹ ਡਿਊਟੀ ਆ ਵੀ ਸਾਨੂੰ ਉਹ ਵੀ ਜਿਹੜੇ ਉਹ ਪੜ੍ਹਨੇ ਪੈਂਦੇ ਆ। ਸੋ ਜਿੰਨੀ ਦੇਰ ਤੱਕ ਫੈਡਰਲ ਰਜਿਸਟਰ ਦੇ ਵਿੱਚ ਹੈਗਾ ਆ, ਜੇ ਕਮੈਂਟ ਪੀਰੀਅਡ ਬੰਦ ਵੀ ਕਹਿੰਦੇ ਉਹ ਹੋ ਗਿਆ ਹੈ, ਜੇ ਤੁਸੀਂ ਫਿਰ ਵੀ ਕਮੈਂਟ ਉਸ ਦੇ ਉੱਤੇ ਕਰਦੇ ਆ ਤਾਂ ਉਹਨਾਂ ਨੂੰ ਉਹ ਕਮੈਂਟ ਰੀਡ ਕਰਨੇ ਪੈਂਦੇ ਨੇ। ਅਤੇ ਫਿਰ ਕਹਿੰਦੇ ਵੀ ਵੱਖ-ਵੱਖ ਜਿਹੜੇ ਜ਼ਿਆਦਾ ਹੁੰਦੇ ਆ ਉਸ ਦੇ ਹਿਸਾਬ ਦੇ ਨਾਲ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਉਸ ਦੇ ਵੱਲ ਨੂੰ ਜਿਹੜਾ ਉਹ ਫਿਰ ਉਹ ਸੋਚਿਆ ਵਿਚਾਰਿਆ ਜਿਹੜਾ ਉਹ ਜਾਂਦਾ ਆ। ਸੋ ਇਹ ਚੀਜ਼ ਜਿਹੜੀ ਉਹਨਾਂ ਦੀ ਜਿਹੜੀ ਉਹ ਉਦੋਂ ਜਦੋਂ ਆਪਾਂ ਬੈਠੇ ਸੁਣ ਰਹੇ ਸੀਗੇ ਤਾਂ ਇਹ ਚੀਜ਼ ਮੈਂ ਨੋਟ ਕੀਤੀ ਆ। ਸੋ ਮੰਨ ਲਓ ਕਿਸੇ ਚੀਜ਼ ਦਾ ਜੇ ਕਮੈਂਟ ਪੀਰੀਅਡ ਲੰਘ ਗਿਆ ਆ, ਫੈਡਰਲ ਰਜਿਸਟਰ 'ਚ ਹੈਗਾ ਆ, ਅਤੇ ਜੇ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਉੱਤੇ ਜਿਹੜਾ ਫਿਰ ਵੀ ਜਿਹੜਾ ਕਮੈਂਟ ਆ ਉਹ ਤੁਸੀਂ ਕਰ ਦਿਓ। ਸੋ ਇਹ ਚੀਜ਼ਾਂ ਜਿਹੜਾ ਜ਼ਰੂਰ ਧਿਆਨ ਮੰਗਦੀਆਂ। ਸੋ ਇਹ ਲਿੰਕ ਵੀ ਜਿਹੜਾ ਆਪਾਂ ਹੁਣ ਆਲਰੇਡੀ ਜਿਹੜਾ ਫੇਸਬੁੱਕ ਦੇ ਉੱਤੇ ਜਿਹੜਾ ਸ਼ੇਅਰ ਆ ਉਹ ਕਰ ਦਿੱਤਾ ਹੋਇਆ ਆਪਣੇ ਇਸ ਜਿਹੜਾ ਲਾਈਵ ਚੱਲ ਰਿਹਾ ਜਿਹੜਾ ਚੱਲ ਰਿਹਾ ਇਸ ਟਾਈਮ ਲਾਈਵ ਅਪਡੇਟ ਅਮਰੀਕਾ ਉਸ ਦੇ ਹੇਠਾਂ ਕਮੈਂਟਸ ਦੇ ਵਿੱਚ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੇ ਲੋਕ ਆ ਉਸ ਦੇ ਉੱਤੇ ਕਮੈਂਟ ਕਰ ਸਕਦੇ ਆ। ਜੀ ਜੀ ਤੇ ਜੀ ਅਗਲੀ ਖਬਰ ਵੱਲ ਚਲੀਏ। ਰਮਨ ਜੀ, ਇਹ ਖਬਰ ਆ ਰਹੀ ਹੈ ਵੀ ਜਿਸ ਤਰ੍ਹਾਂ ਆਪਾਂ ਪਿਛਲੇ ਕੁਝ ਸਾਲਾਂ 'ਚ ਦੇਖਿਆ ਵੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ 'ਚ ਜਾ ਰਹੀ ਆ, ਅਤੇ ਅੱਜ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਵੀ ਜਿਹੜੀ ਹਿਸਪੈਨਿਕ ਕਮਿਊਨਿਟੀ ਆ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ 'ਚ ਜਾ ਰਹੀ ਆ। ਸਰੋਤਿਆਂ ਨੂੰ ਦੱਸਦੇ ਜਾਈਏ USA ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 18% ਪਾਪੂਲੇਸ਼ਨ ਜਿਹੜੀ ਹੁਣ ਹਿਸਪੈਨਿਕ ਹੋ ਗਈ ਆ, ਸਪੈਨਿਸ਼ ਮੋਸਟਲੀ ਮਕਸੀਕਿਆਂ ਦੀ ਹੋ ਗਈ ਆ। ਸੋ ਉਹਨਾਂ 'ਚੋਂ ਕਹਿੰਦੇ ਭਈ ਟਰੱਕਿੰਗ ਦੇ ਵਿੱਚ ਜਿਹੜੇ ਆ ਅੱਜ ਦੀ ਡੇਟ 'ਚ 12% ਮੈਕਸੀਕਨ ਮੂਲ ਦੇ ਬੰਦੇ ਹੈਗੇ ਹਿਸਪੈਨਿਕ, ਅਤੇ ਉਹਨਾਂ 'ਚੋਂ ਮੋਰ ਦੈਨ ਹਾਫ 50% ਕਹਿੰਦੇ ਵੀ ਫੋਰਨ ਬੋਰਨ ਡਰਾਈਵਰ ਆ, ਜਿਸ ਤਰ੍ਹਾਂ ਆਪਣੇ ਸਾਰੇ ਬਹੁਤੇ ਜਿਹੜੇ ਪੰਜਾਬ ਤੋਂ ਆਉਂਦੇ ਆ। ਸੋ ਉਹਨਾਂ ਨੇ ਵੀ ਹੁਣ ਕਾਫੀ ਜ਼ਿਆਦਾ ਟਰੱਕਿੰਗ ਜਾਣਾ ਸ਼ੁਰੂ ਕਰ ਦਿੱਤਾ ਹੈ। ਜੀ ਇਹ ਪਹਿਲਾਂ ਤੋਂ ਹੀ ਆਪਣੀ ਜਿਹੜੀ ਆ ਹਿਸਪੈਨਿਕ ਕਮਿਊਨਿਟੀ ਹੈਗੀ ਆ ਜਾਂ ਮੈਕਸੀਕਨ ਕਮਿਊਨਿਟੀ ਹੈਗੀ ਆ, ਇਹ ਆਪਣੇ ਨਾਲੋਂ ਕਾਫੀ ਵੱਧ ਟਰੱਕਿੰਗ ਦੇ ਵਿੱਚ ਪਹਿਲਾਂ ਤੋਂ ਇਨਵੋਲਵ ਹੈਗੀ ਆ। ਸੋ ਉਹਦੇ ਵਿੱਚ ਵਾਧਾ ਹੋ ਰਿਹਾ, ਕਿਉਂਕਿ ਦੇਖੋ ਇੱਕ ਜਿਹੜਾ ਗੈਪ ਪੈਦਾ ਹੋ ਰਿਹਾ ਇਸ ਵੇਲੇ, ਜਿਹੜਾ ਕਾਕੇਜਨ ਜਾਂ ਵਾਈਟ ਕਮਿਊਨਿਟੀ ਜਿਹੜੀ ਹੈ ਟਰੱਕਿੰਗ ਦੇ ਵਿੱਚ ਮੈਜੋਰਟੀ 'ਚ ਸੀਗੀ, ਜਿਹੜੀ ਹੌਲੀ ਹੌਲੀ ਉਹਨਾਂ ਦੀ ਫਿਊਚਰ ਜਨਰੇਸ਼ਨ ਜਿਹੜੀ ਆ ਉਹ ਨਹੀਂ ਆ ਰਹੀ। ਸੋ ਉਹ ਜਿਹੜਾ ਗੈਪ ਹੈਗਾ ਉਹ ਫਿਲਅਪ ਹੋ ਰਿਹਾ। ਉਹ ਗੈਪ ਜਿਹੜੀਆਂ ਕਮਿਊਨਿਟੀਜ਼ ਫਿਲਅਪ ਕਰ ਰਹੀਆਂ ਉਹਦੇ ਵਿੱਚ ਏਸ਼ੀਅਨਸ ਹੈਗੇ ਆ, ਏਸ਼ੀਅਨਸ ਦੇ ਵਿੱਚ ਅਸੀਂ ਓਰੀਐਂਟਲ ਸਾਰੇ ਆ ਜਾਂਦੇ ਆ, ਅਤੇ ਪਲੱਸ ਜਿਹੜੇ ਸਪੈਨਿਸ਼ ਮੂਲ ਦੇ ਪੀਪਲ ਹੈਗੇ ਆ ਉਹ ਇਸ ਗੈਪ ਨੂੰ ਫਿਲ ਕਰਨ 'ਚ ਲੱਗੇ ਹੋਏ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਗੈਪ ਜਿਹੜਾ ਆ, ਜਿੱਦਾਂ ਕੈਨੇਡਾ ਦੇ ਵਿੱਚ ਇਹ ਗੈਪ ਜਿਹੜਾ ਆਪਣਾ ਪੰਜਾਬੀਆਂ ਨੇ ਜ਼ਿਆਦਾ ਫਿਲਅਪ ਕੀਤਾ ਆ, ਪਰ ਇੱਥੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜੀ ਕਮਿਊਨਿਟੀ ਹੈਗੀ ਜਿਹੜੀ ਇਹਦੇ ਵਿੱਚ ਵੱਧ ਤੋਂ ਵੱਧ ਇਸ ਗੈਪ ਨੂੰ ਫਿਲਅਪ ਕਰਦੀ ਹੈ। ਜੀ ਅਤੇ ਇਸੇ ਦੇ ਨਾਲ ਹੀ ਜੇ ਆਪਾਂ ਅਗਲੀ ਗੱਲ ਹਰਜੋਤ ਸਿੰਘ ਜੀ ਅਤੇ ਰਮਨ ਜੀ ਕਰਦੇ ਜਾਈਏ, ਤਾਂ ਕਹਿੰਦੇ ਵੀ ਨਵੇਂ ਜਿਹੜੇ ਆਂਕੜੇ ਜਿਹੜੇ ਸਾਹਮਣੇ ਆਏ ਉਸ ਦੇ ਵਿੱਚ ਇਹ ਨਜ਼ਰ ਆ ਰਿਹਾ ਵੀ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਲਗਾਤਾਰ ਤੀਜੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਜੋਬਾਂ ਜਿਹੜੀਆਂ ਆ ਉਹ ਲੂਜ਼ ਜਿਹੜੀਆਂ ਹੋ ਰਹੀਆਂ, ਸ਼ੈੱਡ ਕੀਤੀਆਂ ਜਾ ਰਹੀਆਂ ਆ। ਅਤੇ ਉੱਦਾਂ ਓਵਰਆਲ ਜੇ ਆਪਣੀ ਓਵਰਆਲ ਇਕੋਨਮੀ ਦੀ ਆ, ਡਿਪਾਰਟਮੈਂਟ ਆਫ ਲੇਬਰ ਨੇ ਦੱਸਿਆ ਵੀ ਸਤੰਬਰ ਮਹੀਨੇ 'ਚ ਜਿਹੜੀਆਂ ਕਿਤੇ 2.5 ਲੱਖ 2 ਲੱਖ ਤੋਂ ਉੱਤੇ ਹਮੇਸ਼ਾ ਹੁੰਦੀਆਂ ਸੀਗੀਆਂ, ਇਸ ਵਾਰ 1,30,000 130,000 ਜੋਬਸ ਹੀ ਨਵੀਆਂ ਆਈਆਂ ਆ। ਅਤੇ ਉਹਨਾਂ ਦੇ ਵਿੱਚੋਂ ਜਿਹੜੇ ਫਾਰ ਹਾਇਰ ਟਰੱਕਿੰਗ ਦੇ ਲਈ ਸਿਰਫ ਮਹਿਜ 4200 ਜੋਬਾਂ ਹੀ ਸੀਗੀਆਂ। ਸੋ ਓਵਰਆਲ ਟਰੱਕਿੰਗ ਦੀਆਂ ਜੋਬਸ ਜਿਹੜੀਆਂ ਲੂਜ਼ ਹੋਈਆਂ। ਬਿਲਕੁਲ, ਇਹ ਪਿਛਲੇ 3 ਮਹੀਨਿਆਂ ਤੋਂ ਇਹ ਟ੍ਰੈਂਡ ਚੱਲ ਰਿਹਾ ਹੈਗਾ। ਇਹ ਮਿਡ 2016 ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਮੰਥ ਟੂ ਮੰਥ ਬੇਸਿਸ ਦੇ ਉੱਤੇ ਜਿਹੜੀ ਆਪਣੀ ਟਰੱਕਿੰਗ ਹੈਗੀ ਆ ਉਹਦੇ ਵਿੱਚ ਜੋਬ ਜਿਹੜੀਆਂ ਉਹ ਲੂਜ਼ ਹੋ ਰਹੀਆਂ। ਸੋ ਇਹਦੇ ਰੀਜ਼ਨ ਆਪਾਂ ਨੂੰ ਪਤਾ ਹੈਗਾ ਕਿ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਹੁਣ ਇੱਕ ਸਟੀਵਨਸ ਟਰੱਕਿੰਗ ਕੰਪਨੀ ਹੈਗੀ ਸਟੀਵਨਸ, ਉਹਨਾਂ ਦੀ ਜਿਹੜੀ ਟੈਂਕਰ ਯੂਨਿਟ ਹੈਗਾ ਉਹ ਉਹਨਾਂ ਨੇ ਸਾਰਾ ਸ਼ਟ ਡਾਊਨ ਕਰਨਾ ਹੈਗਾ। ਉਹ ਕਾਫੀ ਜਿਹੜੀਆਂ 607 ਉਹਨਾਂ ਦੇ ਜਿਹੜੇ ਡਰਾਈਵਰਸ ਹੈਗੇ ਉਹ ਲੇ ਆਫ ਹੋ ਗਏ ਆ। ਸੋ ਇਹ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਰ ਰਹੀਆਂ ਇਸ ਵੇਲੇ ਆਪਣੀ ਬੈਂਕਰਪਸੀ ਵਗੈਰਾ ਕਰ ਰਹੀਆਂ ਹੈਗੀਆਂ, ਉਹ ਕਾਫੀ ਜਿਹੜੀਆਂ ਜੋਬ ਜਿਹੜੀਆਂ ਲੂਜ਼ ਹੋ ਰਹੀਆਂ। ਤੇ ਨਾਲੇ ਰਾਜਪੂਤ ਇੱਕ ਹੋਰ ਦੂਸਰਾ ਫੈਕਟਰ ਵੀ ਹੈਗਾ ਇਹਦੇ ਵਿੱਚ ਕਿ ਜਦੋਂ ਹੁਣ ਅੱਗੇ ਹੁੰਦਾ ਸੀਗਾ ਕਿ ਜਿਹੜੇ ਟਰੱਕਸ ਹੈਗੇ ਆ ਉਹ ਸਾਰੇ ਜਿਹੜੇ ਇਸ ਵੇਲੇ
ਬ੍ਰੋਕਰਸ ਹੈਗੇ ਆ, ਉਹਨਾਂ ਦੇ ਅਕੋਰਡਿੰਗਲੀ ਮੈਨ ਪਾਵਰ ਦੇ ਅਕੋਰਡਿੰਗਲੀ ਚੱਲਦੇ ਸੀ, ਤੇ ਕਾਫੀ ਜਿਹੜੇ ਐਮਟੀ ਟਰੱਕ ਹੁੰਦੇ ਸੀਗੇ ਸੜਕ ਦੇ ਉੱਤੇ, 20% ਟਰੱਕ ਜਿਹੜੇ ਆ ਆਪਣੇ ਸੜਕ ਤੇ ਚੱਲਦੇ ਸੀ ਉਹ ਐਮਟੀ ਹੁੰਦੇ ਸੀਗੇ। ਜੀ। ਤਾਂ ਹੁਣ ਕੀ ਆ ਕਿ ਹੁਣ ਜਿਹੜੀਆਂ ਐਪਸ ਆ ਗਈਆਂ, ਜਿਹਨਾਂ ਦੇ ਐਪਸ ਦੇ ਥਰੂ ਤੁਸੀਂ ਲੋਡ ਲੱਭਦੇ ਆ, ਉਹਦੇ ਨਾਲ ਕੀ ਹੋ ਗਿਆ ਕਿ ਜਿਹੜੇ ਉਹ ਐਮਟੀ ਟਰੱਕ ਚੱਲਦੇ ਸੀ ਨਾ, ਉਹ ਥੋੜੇ ਬਹੁਤ ਕਿਤੇ ਉਹ ਫਿਲ ਅਪ ਹੋਣੇ ਸ਼ੁਰੂ ਹੋ ਗਏ। ਸੋ ਉਹ ਵੀ ਇੱਕ ਰੀਜ਼ਨ ਮੰਨਿਆ ਜਾ ਸਕਦਾ ਕਿ ਜਿਹੜੀ ਟਰੱਕ ਖਾਲੀ ਜਾ ਰਿਹਾ ਸੀ, ਉਹ ਕਿਤੇ ਨਾ ਕਿਤੇ ਉਹ ਲੋਡ ਚੱਕ ਰਿਹਾ, ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਉਹ ਫਿਲ ਅਪ ਹੋ ਰਹੀ ਆ। ਸੋ ਉਹਦੇ ਨਾਲ ਵੀ ਜਿਹੜੀ ਆ ਅਸਰ ਜਿਹੜਾ ਉਹ ਇੰਪਲੋਇਮੈਂਟ ਤੇ ਪੈਣਾ, ਕਿਉਂਕਿ ਫਿਰ ਘੱਟ ਟਰੱਕਾਂ ਦੀ ਲੋੜ ਆ, ਫਿਰ ਘੱਟ ਡਰਾਈਵਰ ਦੀ ਲੋੜ ਆ, ਕਿਉਂਕਿ ਉਹ ਜਿਹੜਾ ਲੋਡ ਖਾਲੀ ਟਰੱਕ ਜਾ ਰਹੇ ਆ, ਜੇ ਕਿਤੇ ਨਾ ਕਿਤੇ ਉਹ ਭਰੇ ਜਾਂਦੇ ਆ, ਇਹ ਡੈਫੀਨੇਟਲੀ ਇਹ ਇੰਪਲੋਇਮੈਂਟ ਦੇ ਉੱਤੇ ਅਸਰ ਪੈਣਾ, ਇਸ ਚੀਜ਼ ਦਾ ਟਰੱਕਿੰਗ ਦੇ ਉੱਤੇ ਅਸਰ ਪੈਣਾ। ਜੀ ਬਿਲਕੁਲ। ਸੋ ਜਿਹੜੇ ਟਰੱਕਿੰਗ ਦੇ ਵਿੱਚ ਕਾਫੀ ਜਿਹੜੇ ਇਸ ਤਰੀਕੇ ਦੇ ਨਾਲ ਚੇਂਜਸ, ਉਤਾਰ ਚੜਾਵ ਜਿਹੜੇ ਉਹ ਚੱਲਦੇ ਆ ਰਹੇ ਨੇ। ਅਤੇ ਜਿਸ ਉੱਤੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 0.no ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408272 5200। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ।
ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ, ਯਾਨੀ 5304155959 ਤੇ, ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਤੇ ਨਾਲ ਆਪਣੇ ਜੁੜੇ ਹੋਏ ਨੇ ਰਮਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜੀ। ਸੁਣਨ ਵਾਲਿਆਂ ਨੂੰ ਬੜੀ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਕਾਲਰ ਵੀ ਜੁੜੇ ਨੇ ਤੇ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਾਰੇ ਸੁਣਨ ਵਾਲੇ ਬਾਈ ਰਮਨ ਹੋਣਾ ਨੂੰ, ਬਾਈ ਹਰਜੋਤ ਹੋਣਾ ਨੂੰ ਤੇ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸੁਣਨ ਵਾਲੇ ਨੂੰ USA ਰੇਡੀਓ ਵੱਲੋਂ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ। ਆਪ ਜੀ ਹਮੇਸ਼ਾ ਵਧੀਆ ਪੰਜਾਬੀ ਦੀ ਸੇਵਾ ਕਰਦੇ ਹੋ ਤੇ ਬਹੁਤ ਹੀ ਵਧੀਆ ਲੱਗਿਆ ਜੀ। ਇੱਕ ਬਾਈ ਰਮਨ ਹੋਣਾ ਨੂੰ ਬੇਨਤੀ ਹੈ ਵੀ ਜਿਹੜਾ ਪ੍ਰੋਗਰਾਮ ਇਹਨਾਂ ਨੇ ਸੈਕਰਾਮੈਂਟੋ ਉਡੀਕਿਆ, ਇਹਨਾਂ ਦੀ ਟੀਮ ਨੇ ਉਡੀਕਿਆ, ਇਹਨਾਂ ਨੇ ਸਾਰਿਆਂ ਨੇ ਉਪਰਾਲਾ ਕੀਤਾ, ਬੜਾ ਹੀ ਵਧੀਆ ਕੀਤਾ ਤੇ ਅਸੀਂ ਉਹਨੂੰ ਮਿਸ ਕਰਦੇ ਸੀਗੇ, ਅਸੀਂ ਜਾ ਨਹੀਂ ਸਕੇ, ਪਰ ਅਸੀਂ ਫੇਸਬੁੱਕ ਤੇ ਜ਼ਰੂਰ ਦੇਖਦੇ ਸੀਗੇ। ਤੇ ਇਹਨਾਂ ਨੂੰ ਬੇਨਤੀ ਹੈ ਵੀ ਇੱਥੇ ਰੀਜਨੋ ਵੀ ਇਸ ਦਾ ਇੱਕ ਜਿਹੜਾ ਆਉਣ ਦੇ ਸਾਲ ਨੂੰ ਰੀਜਨੋ ਵੀ ਇਸ ਦਾ ਇੱਕ ਇਵੈਂਟ ਉਡੀਕਣ, ਤਾਂ ਕਿ ਅਸੀਂ ਵੀ ਉਸ ਗੱਲ ਦਾ ਜਾਣਕਾਰੀ ਲੈ ਸਕੀਏ ਤੇ ਉਹਨਾਂ ਨੂੰ ਥੋੜਾ ਜਿਹਾ ਆਪਦੇ ਅਵੇਅਰ ਹੋ ਸਕੀਏ ਜੀ। ਇੰਨੀ ਗੱਲ ਕਹਿੰਦਾ ਹੋਇਆ ਸਮਝਦਾ ਜੱਜ ਗਏ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਬਿਲਕੁਲ ਜੀ, ਬਿਲਕੁਲ ਕੋਸ਼ਿਸ਼ ਕਰਾਂਗੇ ਆਪਾਂ ਕਿ ਆਪਾਂ ਜਿਹੜਾ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਇਹਦੀਆਂ ਤਰੀਕਾਂ ਜਿਹੜੀਆਂ ਆ, ਡੇਟਸ ਜਿਹੜੀਆਂ ਆ, ਉਹ ਵਰਕਆਊਟ ਕਰਕੇ ਕੁਛ ਨਾ ਕੁਛ ਜਿਹੜਾ ਆਪਾਂ ਫ੍ਰਿਜ਼ਨੋ ਦੇ ਵਿੱਚ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਥੈਂਕ ਯੂ ਜੀ। ਸੋ ਚਲੋ ਵਧੀਆ ਆ, ਸਾਰੇ ਜਣਿਆਂ ਨੂੰ ਇਕੱਠੇ ਹੋਣ ਦਾ, ਆਪਸ ਦੇ ਵਿੱਚ ਗੱਲਬਾਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਆ। ਨੈਟਵਰਕਿੰਗ ਜਿਹੜੀ ਇਸ 'ਤੇ ਸਾਰਿਆਂ ਦੀ ਜਿਹੜੀ ਸੋਹਣੀ ਉਹਦੇ ਵਿੱਚ ਹੋ ਜਾਂਦੀ ਆ। ਸੋ ਟਰੱਕਿੰਗ ਬਾਰੇ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ, ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਜਿਹੜਾ ਦੇਖਿਆ ਤੇ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਅਕਸਰ ਜਿਹੜੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕਿਸੇ ਦਾ ਉਸ ਦੇ ਵਿੱਚ ਜਿਹੜਾ ਉਹ ਦੇਹਾਂਤ ਹੋ ਜਾਂਦਾ, ਬਾਅਦ ਦੇ ਵਿੱਚ ਬਹੁਤ ਜ਼ਿਆਦੀਆਂ ਪ੍ਰੋਬਲਮਸ ਜਿਹੜੀਆਂ ਪਰਿਵਾਰਾਂ ਨੂੰ ਉਸ ਦੇ ਵਿੱਚ ਝੱਲਣੀਆਂ ਪੈਂਦੀਆਂ। ਆਪਣੇ ਟਰੱਕਿੰਗ ਸ਼ੋਅ ਦੇ ਉੱਤੇ ਆਪਾਂ ਹਰਜੋਤ ਸਿੰਘ ਜੀ ਜਿਹੜੇ ਆਪਾਂ ਟਰੱਕ ਸ਼ੋਅ ਦੇ ਉੱਤੇ ਗਏ ਸੀ ਤੇ ਆਪਾਂ ਨੂੰ ਇੱਕ ਜਿਹੜਾ ਟਰੱਕਰ ਵੀਰ ਮਿਲਿਆ ਸੀਗਾ, ਉਹ ਜਿਹੜਾ ਕੰਮ ਕਰ ਰਿਹਾ ਸੀ ਕਿਸੇ ਕੰਪਨੀ ਦੇ ਨਾਲ, ਆਈ ਥਿੰਕ ਉਹ 1099 ਦੇ ਉੱਤੇ, ਜਿੱਦਾਂ ਉਸਨੇ ਉਹ ਦੱਸਿਆ ਵੀ ਉਹ ਕਰਦਾ ਸੀ। ਉਸ ਦੇ ਵੱਲ ਨੂੰ ਇੱਕ ਜਿਹੜੀ AT&T ਦੀ ਜਿਹੜੀ ਟਰੱਕ ਆ, ਗੱਡੀ ਆ, ਉਹ ਆਈ, ਉਸ ਦੇ ਟਰੱਕ ਦੇ ਵਿੱਚ ਉਹ ਵੱਜ ਗਈ ਰੋਂਗ ਸਾਈਡ 'ਤੇ। ਉੱਧਰੋਂ ਉਹ ਗੱਡੀ ਆ ਰਹੀ ਸੀ, ਇਸ ਦਾ ਕੋਈ ਕਸੂਰ ਨਹੀਂ ਹੈ, ਜਾ ਰਿਹਾ, ਉਹਨੇ ਵਿੱਚ ਮਾਰੀ। ਇਸ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਸਾਰਾ ਕੁਝ ਕੀਤਾ ਤੇ ਆਪ ਜਿਹੜਾ ਉਲਟ ਕੇ ਜਿਹੜਾ ਕਾਫੀ ਥੱਲੇ 30-35 ਫੁੱਟ ਜਿਹੜਾ ਡਿੱਚ ਦੇ ਵਿੱਚ ਜਾ ਪਿਆ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਈ, ਗੰਭੀਰ ਸੱਟਾਂ ਲੱਗੀਆਂ, ਜਿਹੜੀ ਰੀੜ੍ਹ ਦੀ ਹੱਡੀ ਨੂੰ ਲੈ ਕੇ ਹੱਥ, ਗੁੱਟ, ਹੋਰ ਕਈ ਕੁਛ ਜਿਹੜੇ ਉਸ ਦੀ ਜਿਹੜੀ ਉਹ ਪ੍ਰੋਬਲਮ ਆਈ ਉਸ ਮੁੰਡੇ ਨੂੰ। ਬਾਅਦ ਦੇ ਵਿੱਚ ਕੰਪਨੀ ਵਾਲੇ ਨੇ ਇੱਕ ਹਿਸਾਬ ਦੇ ਨਾਲ ਉਸ ਦੇ ਨਾਲੋਂ ਪੂਰੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ ਪੱਲਾ ਹੀ ਜਿਹੜਾ ਉਹ ਝਾੜ ਲਿਆ ਤੇ ਉਸ ਦੇ ਮੈਡੀਕਲ ਐਕਸਪੈਂਸਿਵ ਵੀ ਕਹਿੰਦੇ ਆ, ਉਹਨੂੰ ਕਹਿਣ ਲੱਗ ਗਿਆ ਵੀ ਤੈਨੂੰ ਖੁਦ ਹੀ ਜਿਹੜੇ ਉਹ ਝੱਲਣੇ ਪੈਣੇ। ਕਹਿੰਦੇ ਇਕੱਲੇ ਮੈਡੀਕਲ ਐਕਸਪੈਂਸਿਵ ਨਹੀਂ, ਉਹ ਕਹਿੰਦਾ ਵੀ ਉਹਨੇ ਮੈਨੂੰ ਇੱਕ ਲੋਡ ਵੀ ਜਿਹੜਾ ਤੇਰੇ ਸਿਰ ਦੇ ਉੱਤੇ ਜਿਹੜਾ ਉਹ ਪੈ ਜਾਣਾ। ਸੋ ਇਹ ਹੁਣ 1099 ਦੇ ਉੱਤੇ ਸੋ ਇਹ ਇਸ਼ੂ ਜਿਹੜਾ ਆਪਾਂ ਡਿਸਕਸ ਕਰਨਾ ਚਾਹੁੰਦੇ ਆ, ਇਹ ਹੈਗਾ W2 ਵਾਲਾ। ਸਾਨੂੰ ਬਹੁਤ ਕੁਐਸਚਨ ਪੁੱਛਦੇ ਆ ਆਪਣੇ ਵੀਰ ਵੀ W2 ਦਾ ਕੀ ਬਣਿਆ। W2 ਹੁਣ ਇਹ ਐਗਜ਼ਾਮਪਲ ਦਿੰਨੇ ਆ ਆਪਾਂ, ਜੇ ਉਹੀ ਮੁੰਡਾ W2 ਦੇ ਉੱਤੇ ਕੰਮ ਕਰਦਾ ਹੁੰਦਾ ਜਿਹੜਾ ਆਪਣਾ ਵੀਰ ਆ, ਤੇ ਪਹਿਲੇ ਦਿਨ ਤੋਂ ਉਹਨੂੰ ਵਿਦਿਨ 2 ਵੀਕਾਂ ਤੋਂ ਬਾਅਦ ਉਹਨੂੰ ਜਿਹੜੀ ਜਿੰਨੀ ਵੀ ਉਹਦੀ ਸੈਲਰੀ ਸੀ, ਤਨਖਾਹ ਮਿਲਣੀ ਸ਼ੁਰੂ ਹੋ ਜਾਣੀ ਸੀ, ਕਿਉਂਕਿ ਜੇ ਉਹ W2 ਤੇ ਹੁੰਦਾ, ਠੀਕ ਹੈ ਕਿ ਨਹੀਂ।
ਸੋ ਰੱਬ ਨਾ ਕਰੇ ਜੇ ਕਿਸੇ ਦੀ ਡੈਥ ਹੋ ਜਾਏ, $1 ਮਿਲੀਅਨ ਤੱਕ ਦੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਜੇ ਤੁਸੀਂ W2 ਤੇ, ਕਿਉਂਕਿ ਤੁਸੀਂ ਤੁਹਾਡੀ ਵਰਕਰਸ ਕੌਮ ਕੰਪਨੀ ਨੂੰ ਕਰਾਉਣੀ ਪੈਂਦੀ ਜੇ ਤੁਸੀਂ W2 ਦੇ ਉੱਤੇ ਆ। ਸੋ ਇਹ ਉਹਦਾ ਫਾਇਦਾ, W2 ਦਾ ਕੋਈ ਨੁਕਸਾਨ ਨਹੀਂ ਹੈਗਾ। ਸੋ ਅਨਫੋਰਚੂਨੇਟ ਪਾਰਟ ਰਮਨ ਜੀ ਇਹ ਆ ਵੀ ਬਹੁਤ ਸਾਰੇ ਆਪਣੇ ਯੰਗ ਡਰਾਈਵਰ ਜਿਹੜੇ ਚਾਹੇ ਫੋਰਚੂਨੇਟਲੀ ਕਹਿ ਲਓ ਟਰੱਕਿੰਗ 'ਚ ਆਏ ਹੈਗੇ ਆ। ਕੋਈ ਵੀ ਟਰੱਕ ਡਰਾਈਵਰ ਮੇਰੇ ਹਿਸਾਬ ਨਾਲ $5-6 ਹਜ਼ਾਰ ਤੋਂ ਘੱਟ ਨਹੀਂ ਬਣਾਦਾ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਕਿਉਂ ਨਹੀਂ। ਆਪਾਂ ਹਰ ਮਹੀਨੇ ਕਿਸੇ ਨਾ ਕਿਸੇ ਮੁੰਡੇ ਦੀ ਡੈਥ ਹੁੰਦੇ ਸੁਣਦੇ ਆ, ਫਿਰ ਸਾਰੇ ਆਪਾਂ ਕਹਿੰਦੇ ਵੀ ਦੇਖੋ ਜੀ ਉਹਦਾ ਗੋਲਡ ਫੰਡ ਮੀ ਤੇ ਕਰ ਦਿਓ ਪੈਸੇ, ਆਹ ਕਰ ਦਿਓ ਆਹ ਕਰ ਦਿਓ। ਜੇ ਤੁਸੀਂ $5 ਤੋਂ $7 ਹਜ਼ਾਰ ਬਣਾਉਣੇ ਆ, ਕਈ ਭੈਣਾਂ ਵੀ ਸੁਣਦੀਆਂ ਹੋਣਗੀਆਂ ਜਿਨ੍ਹਾਂ ਦੀਆਂ ਵਾਈਫ ਆ, ਸਿਸਟਰ, ਉਹਨਾਂ ਦੀਆਂ ਭੈਣਾਂ ਆ, ਮਦਰਸ ਵੀ ਹੈਗੀਆਂ, ਜੀ ਧੱਕੇ ਨਾਲ ਉਹਨਾਂ ਦੀ ਲਾਈਫ ਇੰਸ਼ੋਰੈਂਸ ਕਰਾ ਦਿਓ ਜਦੋਂ ਪਹਿਲੀ ਵਾਰੀ ਟਰੱਕ 'ਤੇ ਚੜ੍ਹਨਾ, ਉਹ ਤੋਂ ਪਹਿਲਾਂ ਕੋਈ ਮਹਿੰਗੀ ਨਹੀਂ ਹੈਗੀ। ਇੱਕ ਤਾਂ ਕਈ ਜਿਹੜੇ ਇੰਸ਼ੋਰੈਂਸ ਏਜੰਟਸ ਆ ਉਹਨਾਂ ਨੇ ਵੀ ਬਹੁਤ ਮੈਸਅਪ ਪ੍ਰੋਗਰਾਮ ਕੀਤਾ, ਆਪਣਾ ਕਮਿਸ਼ਨ ਬਣਾਉਣ ਲਈ ਕੈਸ਼ ਵੈਲਿਊ ਵਾਲੀਆਂ ਸੈਲ ਕਰਦੇ ਰਹਿੰਦੇ ਆ $500 ਪ੍ਰੀਮੀਅਮ ਦਾ। ਸੋ ਹੌਲੀ ਹੌਲੀ ਪਹਿਲਾਂ ਚਾਹੇ ਟਰਮ ਇੰਸ਼ੋਰੈਂਸ ਲੈ ਲਓ, ਸਸਤੀ ਲੈ ਲਓ $40-50 ਵਾਲੀ, ਉਹ ਤੋਂ ਬਾਅਦ ਤੁਹਾਡੀ ਇਨਕਮ ਵੱਧਦੀ ਆ, ਤੁਸੀਂ 2, 3, 4, 10 ਲਾਈਫ ਇੰਸ਼ੋਰੈਂਸਾਂ ਵੀ ਲੈ ਸਕਦੇ ਹੈਗੇ ਆ। ਸੋ ਪਰ ਮਿਨੀਮਮ ਤੋਂ ਮਿਨੀਮਮ ਤੁਹਾਡੀ 2, 2.5, 4 ਲੱਖ ਦੀ ਜ਼ਰੂਰ ਹੋਣੀ ਚਾਹੀਦੀ ਆ। ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਜਾਏ। 3 ਜਿਹੜੀਆਂ ਬਿਜ਼ਨਸਿਸ ਆ USA ਦੇ ਵਿੱਚ ਸਭ ਤੋਂ ਵੱਧ ਖਤਰਨਾਕ ਹੈਗੇ ਆ। ਪਹਿਲਾ ਟਰੱਕਿੰਗ ਦਾ, ਜਿਹੜੀ ਜੇ ਤੁਸੀਂ ਆਪਣੇ ਜ਼ਿੰਦਗੀ ਦੇ ਹਿਸਾਬ ਨਾਲ ਦੇਖੋ। ਦੂਜਾ ਹੈਗਾ ਟੈਕਸੀ ਬਿਜ਼ਨਸ, ਤੇ ਤੀਜਾ ਹੈਗਾ ਲਿਕਰ ਸਟੋਰ ਗੈਸ ਸਟੇਸ਼ਨ ਦਾ। ਤੇ ਤਿੰਨਾਂ ਬਿਜ਼ਨਸਿਸ ਦੇ ਵਿੱਚ ਪੰਜਾਬੀ ਜਿਹੜੇ ਮੈਜੋਰਿਟੀ ਦੇ ਵਿੱਚ ਹੈਗੇ ਆ। ਸੋ ਕੋਈ ਵੀ ਇਹ ਤਿੰਨਾਂ ਬਿਜ਼ਨਸ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਨਹੀਂ ਫਰਕ ਪੈਂਦਾ, ਚਾਹੇ ਤੁਸੀਂ 2-2.5 ਲੱਖ ਦੀ ਲੈ ਲਓ, $40-50 ਦੀ ਸਸਤੀ ਇੰਸ਼ੋਰੈਂਸ ਲੈ ਲਓ। ਹੌਲੀ ਹੌਲੀ ਜਿੱਦਾਂ ਤੁਹਾਡੀ ਇਨਕਮ ਵੱਧਦੀ ਜਾਏ ਤੁਸੀਂ ਦੂਜੀਆਂ ਹੋਰ 2, 3, 4, 5 ਪਾਲਿਸੀਆਂ ਲੈ ਲਓ। ਲਾਈਫ ਇੰਸ਼ੋਰੈਂਸ ਤੋਂ ਬਿਨਾਂ ਕੋਈ ਵੀ ਜਿਹੜਾ ਬੰਦਾ ਆ, ਕੋਈ ਵੀ ਆਪਣਾ ਜਿਹੜਾ ਭੈਣ ਭਰਾ ਆ, ਉਹ ਨਹੀਂ ਰਹਿਣਾ ਚਾਹੀਦਾ ਹੈਗਾ ਜੀ। ਖਾਸ ਕਰਕੇ ਜੇ ਤੁਸੀਂ W2 ਦੇ ਉੱਤੇ ਨਹੀਂ ਹੈਗੇ, 1099 ਖੁਦ ਦਾ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਹੋ, ਤੇ ਉਹ ਸਾਰਾ ਕੁਝ ਤੁਹਾਨੂੰ ਖੁਦ ਜਿਹੜਾ ਦੇਖਣਾ ਪੈਂਦਾ। ਸੋ ਲਾਈਫ ਇੰਸ਼ੋਰੈਂਸ ਜੀ ਬਿਲਕੁਲ ਰਾਜ, ਮੈਨੂੰ ਬਹੁਤ ਜ਼ਿਆਦਾ ਇਹ ਕੁਐਸਚਨ ਜਿਹੜਾ ਮੈਨੂੰ ਸੁਣਨ ਨੂੰ ਮਿਲਦਾ ਆ ਜਦੋਂ ਮੈਂ ਬਾਹਰ ਜਾਂਦਾ ਆ। ਮੈਨੂੰ ਕਾਲਸ ਵੀ ਆਉਂਦੀਆਂ, ਨਾਕਟਾਂ ਤੇ ਵੀ ਕਾਲਸ ਆਉਂਦੀਆਂ ਕਿ ਮੈਨੂੰ ਇਹ ਪੁੱਛਦੇ ਆ ਕਿ ਇਹ ਜਿਹੜਾ W2 ਦਾ ਲਾ ਆ ਡਰਾਈਵਰਾਂ ਵਾਸਤੇ, ਇਹ ਕਦੋਂ ਬਣਿਆ? ਇਹ W2 ਦਾ ਲਾ ਹਮੇਸ਼ਾ ਤੋਂ ਸੀਗਾ, ਇਹ ਸ਼ੁਰੂ ਤੋਂ ਸੀ, ਇਹ ਕਦੀ ਇਹ ਨਵਾਂ ਨਹੀਂ ਬਣਿਆ, ਇਹ ਹਮੇਸ਼ਾ ਤੋਂ ਹੀ ਸੀਗਾ। ਮੇਰੇ ਖਿਆਲ ਆਪਾਂ ਟਰੱਕਿੰਗ ਇੰਡਸਟਰੀ 'ਚ ਆਪਣੀ ਕਮਿਊਨਿਟੀ ਆਉਣ ਤੋਂ ਪਹਿਲਾਂ ਦਾ ਹੀ ਇਹ ਲਾਅ ਹੈਗਾ ਕਿ ਇੰਪਲੋਈਜ਼ ਨੂੰ W2 ਦੇਣਾ ਹੁੰਦਾ ਆ। ਸੋ ਇਹ ਲਾਅ ਕੋਈ ਨਵਾਂ ਨਹੀਂ ਬਣਿਆ, ਇਹਨੂੰ ਅਸੀਂ ਸਿਰਫ ਤੇ ਸਿਰਫ ਇਸ ਤੋਂ ਬਚਦੇ ਰਹੇ ਹਾਂ ਹਮੇਸ਼ਾ ਤੋਂ। ਇਸ ਲਾਅ ਨੂੰ ਅਸੀਂ ਅੱਖੋਂ ਪਰੋਖੇ ਕਰਕੇ ਤੇ ਇਸ ਜਿਹੜੀ ਆ ਅੰਡਰ ਦਾ ਟੇਬਲ ਕਰਕੇ ਅਸੀਂ ਇਹ ਜਿਹੜਾ 1099 ਵਾਲਾ ਇਹ ਰਿਵਾਜ ਸ਼ੁਰੂ ਕੀਤਾ। ਸੋ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਆ ਉਹ ਇਹ ਵੀ ਸਵਾਲ ਕਰਦੀਆਂ ਕਿ ਇੱਦਾਂ ਕਿੱਦਾਂ ਗੁਜ਼ਾਰਾ ਹੋਊਗਾ, ਇੱਦਾਂ ਕਿੱਦਾਂ ਆਪਾਂ ਰੇਟ ਇੱਦਾਂ ਦਾ ਕਰ ਸਕਦੇ ਹਾਂ, ਕਿੱਦਾਂ ਆਪਾਂ 1099 ਤੋਂ W2 ਤੇ ਜਾ ਸਕਦੇ। ਉਹ ਵੀਰ ਮੇਰੇ, ਉਹ ਇਹ ਪਹਿਲਾਂ ਹੀ ਸੀਗਾ, ਇਹ ਸ਼ੁਰੂ ਤੋਂ ਹੀ ਅਸੀਂ ਇਹਨੂੰ ਅੱਖੋਂ ਪਰੋਖੇ ਕੀਤਾ, ਇਹਨੂੰ ਸ਼ੁਰੂ ਤੋਂ ਇਗਨੋਰ ਕੀਤਾ। ਜੇ ਇਹਨੂੰ ਸ਼ੁਰੂ ਤੋਂ ਇਗਨੋਰ ਨਾ ਕੀਤਾ ਹੁੰਦਾ ਅੱਜ ਸਾਡੀ ਇਹ ਸਿਚੁਏਸ਼ਨ ਨਹੀਂ ਸੀ ਆਉਣੀ। ਸੋ ਇਸ ਕਰਕੇ ਸਾਰੇ ਡਰਾਈਵਰ ਵੀਰਾਂ ਨੂੰ ਇਹ ਇਲਤਜਾ ਆ ਕਿ W2 ਜਿਹੜਾ ਆ ਇਹ ਸ਼ੁਰੂ ਤੋਂ ਹੀ ਰਿਕੁਆਇਰਡ ਸੀਗਾ। ਅਸੀਂ ਇਹਨੂੰ ਅੱਖਾਂ ਬੰਦ ਕਰਕੇ ਤੁਰੇ ਫਿਰਦੇ ਰਹੇ ਵੀ ਇਹ ਜੇ ਸਾਨੂੰ ਦਿਖਦਾ ਨਹੀਂਗਾ ਤੇ ਹੈ ਨਹੀਂਗਾ। ਦੂਸਰੀ ਗੱਲ ਇਹ ਆ ਕਿ ਜਿਹੜੀਆਂ ਵੀ ਕੰਪਨੀਆਂ ਹੈਗੀਆਂ ਜਿਹੜੀਆਂ 1099 ਦਿੰਦੀਆਂ, ਪਲੀਜ਼ ਤੁਸੀਂ ਥੋੜਾ ਜਿਹਾ ਧਿਆਨ ਕਰੋ, ਇਹ ਜਿਹੜੀ ਆ ਕਨਫਿਊਜ਼ਨ ਆ ਇਹ ਲੋਕਾਂ 'ਚ ਨਾ ਕ੍ਰੀਏਟ ਕਰੋ। ਜਿਹੜੇ ਡਰਾਈਵਰ ਹੈਗੇ ਆ ਉਹ ਸਿੰਪਲੀ ਤੁਸੀਂ ਆਪਣਾ W2 ਜਿਹੜਾ ਆ ਉਹ ਲਓ, ਉਹ ਤੁਹਾਨੂੰ ਬਹੁਤ ਬੈਨੀਫਿਟ ਕਰੂਗਾ। ਘਰ ਲੈਣਾ, ਕੱਲ ਨੂੰ ਕੁਛ ਲੈਣਾ, ਤੁਹਾਨੂੰ ਕਿਸੇ ਕਿਸਮ ਦੀ ਕਿਤੇ ਉਹ ਪੁਸ਼ ਕਰਨ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਤੁਹਾਨੂੰ ਕਾਰਾਂ ਹਰ ਚੀਜ਼ ਜਿਹੜਾ ਆ ਕ੍ਰੈਡਿਟ ਜਿਹੜਾ ਤੁਹਾਡਾ ਬਣੂਗਾ। ਸੋ ਇਹਨੂੰ ਧਿਆਨ ਦਿਓ ਇਸ ਚੀਜ਼ ਤੇ। ਕੱਲਾ ਘਰ ਕਾਰਾਂ ਨਹੀਂ, ਆਪਣੇ ਇਹ ਵੀ ਰਮਨ ਜੀ, ਜਦੋਂ ਤੁਸੀਂ ਰਿਟਾਇਰ ਹੋਣਾ ਆ ਤੁਹਾਡੇ ਜਿੰਨੇ ਕੁਆਟਰ ਬਣੇ, ਮੈਂ ਕਈ ਬੰਦੇ ਦੇਖਦਾ ਕਿਉਂਕਿ ਆਪਾਂ ਨੂੰ ਇੰਸ਼ੋਰੈਂਸ ਲਈ ਕਾਲ ਕਰਦੇ, ਉਹਨਾਂ ਦੇ ਕੁਆਟਰ ਹੀ ਨਹੀਂ ਬਣੇ ਹੈਗੇ। ਮੈਂ ਕਿਹਾ ਜਦੋਂ ਤੁਸੀਂ 65 ਦੇ ਹੋ ਜਾਓਗੇ ਤਾਂ ਤੁਹਾਨੂੰ ਤਾਂ ਸੋਸ਼ਲ ਸਿਕਿਉਰਿਟੀ ਨਹੀਂ ਮਿਲਣੀ ਹੈਗੀ ਜੇ ਤੁਹਾਡੇ 40 ਕੁਆਟਰ ਹੀ ਨਹੀਂ ਬਣੇ ਹੈਗੇ, ਤੁਹਾਨੂੰ 1 ਸੈਂਟ ਨਹੀਂ ਮਿਲਣਾ ਹੈਗਾ। ਸੋ ਇਹ ਆਪਣੀ ਰਿਟਾਇਰਮੈਂਟ ਬਾਰੇ ਵੀ ਨਹੀਂ ਸੋਚਦੇ ਹੈਗੇ ਜੀ। ਸੋ ਬਿਲਕੁਲ, ਜੇ ਲਾਈਫ ਇੰਸ਼ੋਰੈਂਸ ਦੇ ਬਾਰੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਵਧੀਆ ਸਲਾਹ ਦੇਣਗੇ ਜਿਹੜੀ ਤੁਹਾਡੇ ਲਈ ਜਿਹੜੀ ਉਹ ਫਾਇਦੇਮੰਦ ਜਿਹੜੀ ਰਹੂਗੀ। ਦੇਖੋ ਇਹ ਮਾੜਾ ਜਿਹਾ ਜਿਹੜੇ $15-20 $40 ਜਿਹੜੇ ਮਹੀਨੇ ਦੇ ਬਚਾਉਣ ਦੇ ਨਾ ਕਰੋ। ਇਹ ਤੁਸੀਂ ਦੇਖੋ ਇਹ ਕੋਈ ਲਗਜ਼ਰੀ ਵਾਲੀ ਚੀਜ਼ ਨਹੀਂ ਆ, ਇਹ ਆ ਮਾੜੇ ਟਾਈਮ ਦੇ ਉੱਤੇ ਕੰਮ ਆਉਣ ਵਾਲੀ ਚੀਜ਼ ਹੁੰਦੀ ਇੰਸ਼ੋਰੈਂਸ।
ਇੰਸ਼ੋਰੈਂਸ ਨੂੰ ਐਜ਼ ਏ ਇਨਵੈਸਟਮੈਂਟ ਨਾ ਸੋਚੋ। ਇੰਸ਼ੋਰੈਂਸ ਨੂੰ ਮਾੜੇ ਟਾਈਮ ਦੇ ਉੱਤੇ ਕੰਮ ਆਉਣ ਵਾਲੀ ਚੀਜ਼ ਜਿਹੜੀ ਦੇਖੋ ਵੀ ਇੱਕ ਹਿਸਾਬ ਦੇ ਨਾਲ ਸਾਈਡ ਤੇ ਤੁਸੀਂ ਕਰੀ ਜਾ ਰਹੇ ਹੋ। ਰੱਬ ਨਾ ਕਰੇ ਕੋਈ ਕੱਲ ਨੂੰ ਕੁਛ ਜਿਹੜਾ ਉਹ ਹੋ ਜਾਵੇ, ਤੁਹਾਡੇ ਪਿੱਛੋਂ ਪਰਿਵਾਰ ਨੇ, ਬੱਚੇ ਨੇ, ਤੁਹਾਡੀ ਵਾਈਫ ਆ, ਬਜ਼ੁਰਗ ਨੇ ਘਰਾਂ ਦੇ ਵਿੱਚ, ਉਹ ਵਿਚਾਰੇ ਫਿਰ ਕਿਹੜੇ ਪਾਸੇ ਨੂੰ ਜਿਹੜੇ ਉਹ ਜਾਣਗੇ, ਕਿੱਥੇ ਜਿਹੜੇ ਉਹ ਕੰਮ ਕਰਦੇ ਫਿਰਨਗੇ, ਕੀ ਉਹ ਗੁਜ਼ਾਰਾ ਉਹ ਕਰ ਸਕਣਗੇ। ਬਹੁਤ ਜਿਹੜੀ ਉਹ ਪ੍ਰੋਬਲਮ ਹੁੰਦੀ ਆ। ਜੇ ਮੈਂ ਦੇਖਦਾ ਰਾਜਕਨਵੀਰ ਸਿੰਘ ਜੀ 5-6 ਹਜ਼ਾਰ ਡਾਲਰ ਦੀ ਆਪਣੀ ਕਾਰ ਹੁੰਦੀ ਕਈ ਵਾਰੀ ਆਪਣੇ ਕੋਲ, ਤੇ ਉਹਦੀ ਆਪਾਂ ਫੁੱਲ ਕਵਰੇਜ ਕਰਾਉਂਦੇ ਆ। ਸੋ ਜਿਹੜੀ ਬੰਦੇ ਦੀ ਇੰਨੀ ਕੀਮਤ ਆ, ਮਿਲੀਅਨਸ ਆਫ ਡਾਲਰ ਪੂਰੇ ਸਾਲ, ਪੂਰੇ ਲਾਈਫ 'ਚ ਤੁਸੀਂ ਕਿੰਨੇ ਸਾਲ ਕੰਮ ਕਰਨਾ, ਉਹ ਤੁਸੀਂ ਉਹਦਾ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈ। ਸੋ ਜ਼ਰੂਰ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜਾ ਤੁਸੀਂ ਧਿਆਨ ਦਿਓ, ਗੌਰ ਕਰੋ। ਕਾਲ ਉਹਨਾਂ ਨੂੰ ਕਰੋ 408-272-2500 ਦੇ ਉੱਤੇ। ਆਪਣੇ ਨਾਲ ਕੁਝ ਕਾਲਰ ਵੀ ਹੋਰ ਜੁੜੇ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ। ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਇੱਕ ਸੱਚਾਈ ਹੈਗੀ ਜੀ, ਆਵਾਜ਼ ਜਿਹੜੀ ਆਪਾਂ ਆਵਾਜ਼ ਕੱਟ ਰਹੀ ਹੈ, ਦੁਬਾਰਾ ਪੁੱਛਿਓ ਜੀ। ਮੈਂ ਕਿਹਾ ਜੀ ਪਤਾ ਨਹੀਂ ਅਫਵਾਹ ਹੈ ਕਿ ਸੱਚੀ ਗੱਲ ਹੈ ਜੀ, ਵੀ ਸੁਣਨ ਚ ਆਉਂਦਾ ਹੈਗਾ ਜਿਹੜਾ ਆਪਾਂ 1099 ਤੇ W2 ਦੀ ਗੱਲ ਕਰਦੇ ਹੈਗੇ ਆ, ਕਿ ਜਿਹੜੀਆਂ ਕੰਪਨੀਆਂ ਹੁਣ 1099 ਦੇ ਬੰਦ ਹੋ ਗਈਆਂ, ਕਿ ਇਹ ਬਾਹਰਲੀ ਸਟੇਟ 'ਚ ਚਲੇ ਜਾਣਗੀਆਂ, ਉੱਥੋਂ ਬਿਲਿੰਗ ਕਰਨਗੀਆਂ ਤੇ ਫਿਰ ਉਹ 1099 ਦੇ ਸਕਦੀਆਂ ਨੇ। ਇਹ ਪੁੱਛਣਾ ਸੀ ਰਮਨ ਜੀ ਨੂੰ ਵੀ ਸੱਚਾਈ ਹੈ ਇਸ ਕੋਈ ਗੱਲ ਜੀ। ਰਮਨ ਜੀ ਜਿਹੜੀ ਟਰੱਕਿੰਗ ਕੰਪਨੀਆਂ ਕਿਸੇ ਵੀ ਸਟੇਟ 'ਚ ਚਲੀ ਜਾਵੇ, ਇਹ 1099 ਨਹੀਂ ਦੇ ਸਕਦੇ। W2 ਹੀ ਹਰ ਸਟੇਟ ਦਾ ਲਾਅ ਹੈਗਾ, W2 ਦੇਣਾ। ਕਿਸੇ ਵੀ ਸਟੇਟ 'ਚ ਚਲੇ ਜਾਣ W2 ਦੇਣਾ ਪੈਣਾ ਜੀ। ਸੋ ਜੇ ਮੰਨ ਲਓ ਉੱਥੇ ਦੁਬਾਰਾ ਕੋਈ ਕੇਸ ਹੁੰਦਾ ਹੈ ਇੱਦਾਂ, ਤਾਂ ਫਿਰ ਹੌਲੀ ਹੌਲੀ ਕੈਲੀਫੋਰਨੀਆ ਦੀ ਰਾਹ ਦੇ ਉੱਤੇ ਬਾਕੀ ਸਟੇਟਾਂ ਫਿਰ ਅਦਾਲਤੀ ਜਿਹੜੇ ਕਾਨੂੰਨ ਆ ਉਹ ਫਿਰ ਬਣਾ ਸਕਦੇ, ਅਦਾਲਤੀ ਆਦੇਸ਼ ਜਿਹੜੇ ਉਹ ਆ ਸਕਦੇ ਜੀ। ਇੰਪਲੋਈ ਵਾਸਤੇ ਹਰ ਸਟੇਟ ਦੇ ਵਿੱਚ ਹੀ W2 ਹੈ, ਇੰਪਲੋਈ ਵਾਸਤੇ ਕਿਸੇ ਸਟੇਟ 'ਚ 1099 ਨਹੀਂ। ਇਹ ਜਿਹੜੀ ਮਿਸ ਕਲਾਸੀਫਿਕੇਸ਼ਨ ਦਾ ਜਿਹੜਾ ਰੌਲਾ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਿਆ ਸੀ ਊਬਰ ਤੇ ਲਿਫਟ ਦੇ ਜਿਹੜੇ ਇੰਪਲੋਈਜ਼ ਆ ਉਸ ਦੇ ਕਰਕੇ, ਵੀ ਇਹ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਜਿਹੜੇ ਉਹਨਾਂ ਨੂੰ ਉਹ ਐਜ਼ ਏ ਵਰਤਦੇ ਸੀਗੇ। ਪਰ ਬਹੁਤ ਸਾਰਿਆਂ ਦੀ ਡਿਮਾਂਡ ਸੀ ਵੀ ਸਾਨੂੰ ਐਜ਼ ਏ ਇੰਪਲੋਈ ਜਿਹੜਾ ਆ ਉਹ ਗਿਣਿਆ ਜਾਵੇ। ਫਿਰ ਉਦੋਂ ਇਹ ਰੌਲਾ ਪਿਆ। ਫਿਰ ਉਹ ਕਾਨੂੰਨ ਵੀ ਹੁਣ 1 ਤਰੀਕ ਤੋਂ ਜਿਹੜਾ ਕਾਨੂੰਨ ਆ ਇਹ ਲਾਗੂ ਹੋ ਚੁੱਕਾ ਆ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਆਲਰੇਡੀ ਜਿਹੜਾ ਇਸ ਦੇ ਉੱਤੇ ਡਾਇਨਾਮਿਕਸ ਵਾਲਾ ਡਿਸੀਜਨ ਜਿਹੜਾ ਆ ਉਹ ਦੇ ਚੁੱਕੇ ਹੋਏ ਨੇ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ ਜੀ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਬਹੁਤ ਧੰਨਵਾਦ ਕਰ ਜਾਣਕਾਰੀ ਦਿੰਦੇ ਆ। ਤੇ ਮੈਂ ਵੀ 1-2 ਇਹੀ ਬੇਨਤੀਆਂ ਕਰਨੀਆਂ ਵੀ ਅਸੀਂ ਦੂਜਿਆਂ ਵਾਸਤੇ ਤਾਂ ਬੜੇ ਇਕੱਠੇ ਹੋ ਜਾਣ, ਵੀ ਆਪਣੇ ਲਈ ਵੀ ਕੁਛ ਕਰ ਲਓ। ਇੱਦਾਂ ਜਿਸ ਤਰ੍ਹਾਂ ਤੁਸੀਂ ਕਿਹਾ ਇੰਸ਼ੋਰੈਂਸ ਕਰਾ ਲਓ, ਆਪਣੇ ਬਾਰੇ ਸੋਚ ਲਓ, ਆਪਣੇ ਪਰਿਵਾਰ ਬਾਰੇ ਸੋਚ ਲਓ, ਕਿਉਂਕਿ ਬਾਅਦ ਵਿੱਚ ਪ੍ਰੋਬਲਮ ਆਉਂਦੀ ਆ। ਤੇ ਮੈਂ ਇੱਕ ਬੇਨਤੀ ਹੋਰ ਜ਼ਰੂਰ ਕਰਦੇ, ਇੱਕ ਫਿਰ ਮੇਰੇ ਰਮਨ ਜੀ ਨੂੰ ਇੱਕ ਸਵਾਲ ਵੀ ਆ। ਦੂਜੀ ਬੇਨਤੀ ਮੇਰੀ ਇਹ ਕਿ ਕੱਲ੍ਹ ਨੂੰ ਜਕਾਰਾ ਮੂਵਮੈਂਟ ਵਾਲਿਆਂ ਨੇ ਗੁਰਦੁਆਰਾ ਸਾਹਿਬ ਟਿਆਰਾ ਨਾਲ ਉਹਨੇ ਮੀਟਿੰਗ ਰੱਖੀ, ਉਹ ਮਿਸਲ ਮੀਟਿੰਗ ਸ਼ਾਮ ਨੂੰ, ਤੇ ਸਾਰੇ ਉੱਥੇ ਜ਼ਰੂਰ ਪਹੁੰਚੋ ਤੇ ਉਹਨਾਂ ਦੇ ਵਿਚਾਰ ਸੁਣੋ। ਤੇ ਸ਼ਨੀਵਾਰ ਸ਼ਾਮ ਨੂੰ 5 ਵਜੇ ਟਿਆਰਾ ਬਿਨਾ ਗੁਰਦੁਆਰਾ ਸਾਰੇ ਟਰੱਕਰ ਵੀਰਾਂ ਨੂੰ ਬੇਨਤੀ ਹੈ ਵੀ ਉੱਥੇ ਮੀਟਿੰਗ ਰੱਖੀ ਪਹੁੰਚੋ। ਇਹ ਜ਼ਰੂਰੀ ਬੇਨਤੀਆਂ, ਆਪਣੇ ਲਈ ਕੁਛ ਕਰ ਲਓ। ਤੇ ਰਮਨ ਜੀ ਮੇਰਾ ਕੁਐਸਚਨ ਇਹ ਆ ਵੀ ਕਈਆਂ ਵੀਰਾਂ ਨੇ ਜਿੱਦਾਂ LLC ਬਣਾਈ ਹੋ ਜਾਂ S ਕੋਆਪਰੇਸ਼ਨ ਬਣਾਈ ਹੋ, ਉਹ ਜਿਹੜੇ ਹੁਣ ਆਪਣੇ ਡਿਸਪੈਚਰਾਂ ਤੋਂ ਲੋਡ ਲੈਂਦੇ ਆ ਉਹਨਾਂ ਨੂੰ 1099 ਦਿੰਦੇ ਆ। ਉਹ ਫਿਰ ਕੰਪਨੀ ਨੂੰ ਉਹਨਾਂ ਨੂੰ ਕੀ ਬੈਨੀਫਿਟ ਹੈ ਤੇ ਕੰਪਨੀ ਨੂੰ ਕੀ ਬੈਨੀਫਿਟ ਹੋਊਗਾ ਉਹਦੇ ਜਦ 1099 ਦੇਣਾ? ਉਹ W2 ਤਾਂ ਉਹਨਾਂ ਨੂੰ ਦਿੰਦੇ ਨਹੀਂ ਹੈ, ਤੇ ਉਹ ਕਿਸ ਤਰ੍ਹਾਂ ਵਰਕਆਊਟ ਹੋਊਗਾ? ਇਹ ਪਲੀਜ਼ ਦੱਸਿਓ ਮੈਨੂੰ। ਧੰਨਵਾਦ ਜੀ। ਥੈਂਕ ਯੂ ਜੀ ਸਦਾਮ ਭਾਜੀ, ਥੈਂਕ ਯੂ। ਤੇ ਇਹ ਜਿਹੜਾ ਇੱਕ ਸਿਚੁਏਸ਼ਨ ਹੈਗੀ ਆ, ਇਹ ਅਸੀਂ ਕਾਫੀ ਬਾਰ-ਬਾਰ ਇਹ ਸਿਚੁਏਸ਼ਨ ਸਟੇਟ ਦੇ ਵਿੱਚ ਵੀ ਚੁੱਕੀ ਸੀ। ਜਦੋਂ ਸਾਡੀਆਂ ਮੀਟਿੰਗਸ ਹੁੰਦੀਆਂ ਸੀ, ਜਦੋਂ ਸਾਡੀਆਂ ਗਵਾਹੀਆਂ ਹੁੰਦੀਆਂ ਸੀ, ਉੱਥੇ ਅਸੀਂ ਉਹਨਾਂ ਦੇ ਵਿੱਚ ਇਹ ਗੱਲ ਬੜੀ ਵਾਰੀ ਚੁੱਕੀ ਸੀਗੀ ਕਿ ਇੱਕ ਜਿਹੜੀ ਐਂਟਿਟੀ ਹੈਗੀ ਆ, ਮੰਨ ਲਓ ਕਿ ਜਿਹੜਾ ਡਿਸਪੈਚਰ ਦੀ ਕੰਪਨੀ ਹੈਗੀ ਆ, ਕਿਸੇ ਵੀ ਉਹ ਟਰੱਕਿੰਗ ਕੰਪਨੀ ਦਾ ਡਿਸਪੈਚਰ ਹੋ ਸਕਦਾ। ਸੋ ਉਹ ਜਿਹੜਾ ਟਰੱਕਿੰਗ ਕੰਪਨੀ ਹੈਗੀ ਉਹ ਇੱਕ ਐਂਟਿਟੀ ਹੈਗੀ ਆ। ਇੱਕ ਐਂਟਿਟੀ ਦੂਜੀ ਐਂਟਿਟੀ ਨੂੰ W2 ਨਹੀਂ ਇਸ਼ੂ ਕਰ ਸਕਦੀ, ਇੱਕ ਐਂਟਿਟੀ ਦੂਜੀ ਐਂਟਿਟੀ ਨੂੰ 1099 ਹੀ ਇਸ਼ੂ ਕਰ ਸਕਦੀ ਆ। ਇਹ ਇੱਕ ਕਨਫਿਊਜ਼ਨ ਹੈਗਾ ਜਿਹੜਾ ਕਿ ਅਜੇ ਤੱਕ ਸਾਨੂੰ ਕਲੀਅਰ ਨਹੀਂ ਹੋ ਪਾਇਆ, ਨਾ ਕਿਸੇ ਗਵਰਨਮੈਂਟ ਏਜੰਸੀ ਕੋਲੋਂ, ਨਾ ਕਿਸੇ ਆਪਣੇ ਸਟੇਟ ਅਫੀਸ਼ੀਅਲ ਕੋਲੋਂ, ਕਿ ਇਹ ਕਿੱਦਾਂ ਲਾਗੂ ਹੋਏਗਾ ਕਿ ਇੱਕ ਐਂਟਿਟੀ ਦੂਜੀ ਐਂਟਿਟੀ ਨੂੰ W2 ਕਿੱਦਾਂ ਇਸ਼ੂ ਕਰੂਗੀ। ਸੋ ਇਹ ਚੀਜ਼ ਜਿਹੜੀ ਹੈ ਸਦਾਮ ਭਾਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲੈਰਿਟੀ ਕਰਾਂਗੇ ਇਹਦੀ ਕਿ ਕਿਵੇਂ ਹੋ ਸਕਦੀ ਆ। ਮੇਰੇ ਖਿਆਲ ਦੇ ਵਿੱਚ ਅਜੇ ਤੱਕ ਤਾਂ ਇਹ ਜਿਹੜਾ ਹੈਗਾ ਇਹ ਬਿਲਕੁਲ ਡਾਰਕ ਹੈਗਾ ਜਾਂ ਗ੍ਰੇ ਏਰੀਆ ਹੈਗਾ ਕਿ ਇੱਕ ਐਂਟਿਟੀ ਦੂਜੀ ਐਂਟਿਟੀ ਨੂੰ W2 ਕਿਵੇਂ ਇਸ਼ੂ ਕਰੂਗੀ। ਜੀ ਥੈਂਕ ਯੂ ਸਨਾਮ ਜੀ। ਥੈਂਕ ਯੂ ਜੀ।
ਅਗਲੇ ਕਾਲਰ ਨੇ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਹੋਰ ਮਾਈਂਡ 'ਚ ਆਇਆ ਸੀਗਾ ਤੇ ਬਾਈ ਜੀ। ਰਮਨ ਹੋਣਾ ਨੂੰ ਵੀ ਪੁੱਛਦਾ ਵੀ ਜਿਹੜਾ ਆਪਾਂ ਹਰਜੋਤ ਸਿੰਘ ਹੋਣਾ ਨੇ ਬੜੀ ਵਧੀਆ ਗੱਲ ਕੀਤੀ ਸੀ ਵੀ ਆਪਾਂ ਇੰਨੀ 2-3000 ਵਾਲੀ ਕਾਰ ਨੂੰ ਤਾਂ ਆਪਾਂ ਮੈਨੂੰ ਲੱਗਦਾ ਇੰਦਰਜੀਤ ਜੀ ਟਰੈਵਲ ਕਰਦੇ ਨੇ ਤੇ ਸ਼ਾਇਦ ਉਹਨਾਂ ਦੇ ਲਾਈਨ ਦੇ ਵਿੱਚ ਜਿਹੜੀ ਉਹ ਪ੍ਰੋਬਲਮ ਹੈਗੀ। ਚਲੋ ਇਹ ਜਾਂ ਕਿਸ ਤਰ੍ਹਾਂ ਹੈਗਾ ਜੀ ਦੁਬਾਰਾ ਕੀ ਰਿਪੀਟ ਕਰਿਓ ਭਾਈ। ਰਿਪੀਟ ਕਰਿਓ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਆਉਣੀ ਜੀ। ਮੈਂ ਇਹ ਜਾ ਪੁੱਛਣਾ ਵੀ ਉਹ ਜਿਹੜੀ ਆਪਾਂ LIC ਲੈਨੇ ਆ ਜੀ। ਵੀ ਉਹ ਟੈਕਸ ਵਿੱਚ ਰਿਬੇਟ ਮਿਲੂਗੀ ਜਾਂ ਉਹਦੇ ਵਿੱਚ ਇਹ ਕਿਵੇਂ ਹੈ ਜੀ? ਜਿਹੜੀ ਇੰਸ਼ੋਰੈਂਸ ਦੀ ਆ ਨਹੀਂ ਜੀ, ਉਹਦੀ ਰਿਬੇਟ ਨਹੀਂ ਹੁੰਦੀ ਇੰਨੀ ਜੀ। ਉਹ ਐਜ਼ ਏ ਇਨਵੈਸਟਮੈਂਟ ਨਹੀਂ ਨਾ ਫਿਰ ਉਹ ਹੁੰਦੀ ਹੈ ਜਿਹੜੀ। ਸੋ ਇਹ ਤੁਸੀਂ ਆਪਣੀ ਲਾਈਫ ਦੇ ਲਈ ਜਿਹੜੇ ਉਸ ਨੂੰ ਇੱਕ ਹਿਸਾਬ ਦੇ ਨਾਲ ਬਚਾਉਣ ਦੇ ਕਈ ਜਿਹੜੀਆਂ ਵੱਡੀਆਂ ਕੰਪਨੀਆਂ ਆ ਜਿਨ੍ਹਾਂ ਦੇ 100 ਤੋਂ ਵੱਧ ਟਰੱਕ ਹੈਗੇ ਜਾਂ ਈਵਨ 10 ਵੀ ਆ, ਜੇ ਉਹਨਾਂ ਨੂੰ ਸ਼ੋਅ ਕਰਦੇ ਉਹਨਾਂ ਨੇ ਗਰੁੱਪ ਇੰਸ਼ੋਰੈਂਸ ਲਈ ਆ। ਕਈ ਤੁਸੀਂ ਗੋਰਿਆਂ ਦੀਆਂ ਕੰਪਨੀਆਂ ਜਾਓ ਨਾ, ਉਹ ਆਪਣੇ EMPLOYੀਆਂ ਦੀ ਗਰੁੱਪ ਲਾਈਫ ਇੰਸ਼ੋਰੈਂਸ ਵੀ ਲੈ ਕੇ ਦਿੰਦੇ ਆ। ਜਿੱਦਾਂ JV ਹੰਟ ਹੋ ਗਈ, ਸ਼ਨਾਈਡਰ ਆ, ਉਹਨਾਂ ਦੀ ਗਰੁੱਪ ਇੰਸ਼ੋਰੈਂਸ ਹੁੰਦੀ ਹੈਗੀ ਆ। ਲੈਜੈਂਡ ਵਾਲੇ ਵੀ ਹੈਗੇ ਆ ਜੀ। ਉਹ ਜਿਹੜੀ ਗਰੁੱਪ ਇੰਸ਼ੋਰੈਂਸ ਕੰਪਨੀ ਵਾਲੇ ਦਿੰਦੇ, ਉਹ ਕੰਪਨੀ ਵਾਲੇ ਆਪਣੇ ਟੈਕਸ ਦੇ ਵਿੱਚ ਉਸ ਦਾ ਜਿਹੜਾ ਪ੍ਰੀਮੀਅਮ ਆ ਉਹਨੂੰ ਡਿਡਕਟ ਕਰਾ ਸਕਦੇ ਹੈਗੇ ਆ। ਬਾਕੀ ਇਹ ਜਿਹੜੀ ਗੱਲ ਡਿਟੇਲ 'ਚ ਉਹ ਤੁਸੀਂ ਟੈਕਸ ਵਾਲੇ ਤੋਂ ਪੁੱਛ ਸਕਦੇ ਜੀ। ਬਿਲਕੁਲ। ਤੇ ਬਾਕੀ ਇੰਸ਼ੋਰੈਂਸ ਦੇ ਲਈ ਤੁਸੀਂ ਅੱਜ ਹੀ ਜਿਹੜੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ 408-272-2500। ਕਹਿੰਦੇ ਬੜਾ ਸੋਹਣਾ ਹਰਜੋਤ ਸਿੰਘ ਜੀ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ ਹੈ, ਕਹਿੰਦੇ ਵੀ ਆਪਣੀ ਕਮਿਊਨਿਟੀ ਆਈਫੋਨ ਦੀ ਇੰਸ਼ੋਰੈਂਸ ਤਾਂ ਲੈਂਦੀ ਹੈ, ਲਾਈਫ ਦੀ ਨਹੀਂ ਲੈਂਦੀ। ਦੇਖੋ ਇਹ ਇੱਕ ਬਹੁਤ ਵੱਡੀ ਚੋਟ ਆ, ਇਹ ਮਾੜੀ ਗੱਲ ਆ ਵੀ ਆਪਾਂ ਜਿਹੜੇ ਪਦਾਰਥੀ ਚੀਜ਼ਾਂ ਹੈਗੀਆਂ ਉਹਨਾਂ ਦੀ ਜਿਹੜੇ ਦੇਖਭਾਲ ਦੇ ਲਈ ਸਾਰਾ ਕੁਝ ਕਰਦੇ ਹਾਂ, ਪਰ ਜਿਹੜੀ ਲਾਈਫ ਆ ਜਿਸ ਦੇ ਕਰਕੇ ਜੇ ਜਿੰਦੇ ਰਵਾਂਗੇ ਤਾਂ ਉਹ ਪਦਾਰਥਾਂ ਨੂੰ ਵਰਤਾਂਗੇ, ਉਹ ਚੀਜ਼ਾਂ ਨੂੰ ਯੂਜ਼ ਕਰਾਂਗੇ। ਵੀ ਜੇ ਉਹ ਨਹੀਂ ਰਹੀ ਤਾਂ ਫਿਰ ਬਾਅਦ ਦੇ ਵਿੱਚ ਕੀ ਕਰੋਗੇ? ਘਰਾਂ 'ਚ ਮਾਪੇ ਹੁੰਦੇ, ਉਹ ਕੰਮ ਕਿੱਦਾਂ ਕਰਨਗੇ ਬਾਅਦ ਦੇ ਵਿੱਚ? ਬਜ਼ੁਰਗ ਜੇ ਮੰਨ ਲਓ ਜਿਹੜਾ ਇੱਕ ਅੱਧਾ ਹੀ ਜਿਹੜਾ ਕਮਾਈ ਵਾਲਾ ਬੰਦਾ ਹੈ ਉਹ ਚਲਾ ਗਿਆ, ਚਾਹੇ ਇੱਕ ਅੱਧਾ ਵੀ ਹੋਵੇ ਚਾਹੇ ਸਾਰੇ ਜਾਣੇ ਵੀ ਹੋਣ, ਲਾਈਫ ਇੰਸ਼ੋਰੈਂਸ ਸਾਰਿਆਂ ਦੀ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਆ। ਬੰਦੇ ਦੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ, ਪਰ ਸਭ ਨੂੰ ਪਤਾ ਆ ਵੀ ਜਿਹੜਾ ਵੀ ਇਨਸਾਨ ਚਲੇ ਜਾਂਦਾ ਉਹ ਤਾਂ ਨਹੀਂ ਕਦੇ ਪੂਰੇ ਹੋ ਸਕਦਾ, ਪਰ ਫਾਈਨੈਂਸ਼ੀਅਲ ਜਿਹੜੀਆਂ ਲਾਇਬਿਲਿਟੀਜ਼ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ ਆ, ਉਹਨਾਂ ਦੀ ਟੇਕ ਕੇਅਰ ਕਰਨੀ ਜਿਹੜੀ ਉਹ ਆਪਣੀ ਹੀ ਖੁਦ ਦੀ ਹੀ ਜਿਹੜੀ ਉਹ ਜ਼ਿੰਮੇਵਾਰੀ ਆ। ਇਹ ਆਖੋ ਵੀ ਬਾਅਦ ਦੇ ਵਿੱਚ ਆ ਕੇ ਕੋਈ ਕਿਸੇ ਦੀ ਮਦਦ ਕਰਦਾ ਆ, ਬਹੁਤ ਦਿਆਲੂ ਨੇ ਲੋਕ, ਕਰਦੇ ਨੇ ਮਦਦ, ਪਰ ਇਹ ਹਰੇ ਦੀ ਜਿਹੜੀ ਇਹ ਚੀਜ਼ ਚੰਗਾ ਜਿਹੜੀ ਉਹ ਨਹੀਂ ਲੱਗਦੀ। ਵੀ ਬੰਦੇ ਨੂੰ ਖੁਦ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਜਿਹੜੀ ਉਹ ਸਮਝਦੇ ਹੋਏ ਇਸ ਪਾਸੇ ਵੱਲ ਨੂੰ ਜਿਹੜਾ ਉਹ ਜ਼ਰੂਰ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ। ਸੋ ਬਿਲਕੁਲ ਇਹ ਬੜਾ ਔਖਾ ਨਹੀਂ, ਤੁਸੀਂ ਕਿਸੇ ਵੀ ਲਾਈਫ ਇੰਸ਼ੋਰੈਂਸ ਏਜੰਟ ਕਾਲ ਕਰ ਸਕਦੇ, ਸਾਡੇ ਆਫਿਸ ਵੀ ਕਾਲ ਕਰ ਸਕਦੇ। 5-7 ਮਿੰਟ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਕਿਹੜੀ ਕਵਰੇਜ ਕਿਹੜੀ ਪਲਾਨ ਹੋ ਸਕਦੀ ਹੈਗੀ, ਕੋਈ ਬਾਲਾ ਔਖਾ ਕੰਮ ਨਹੀਂ ਹੈਗਾ। ਪਰ ਪਲੀਜ਼ ਇਗਨੋਰ ਨਾ ਕਰੋ ਆਪਣਾ ਗੁਆਂਢੀ ਮੁਲਕ। ਤੁਸੀਂ ਨਾ ਬਹੁਤ ਸਾਰੇ ਆਪਣੇ ਭੈਣ ਭਰਾ ਆ, ਉਹਨਾਂ ਦੇ ਰਿਸ਼ਤੇਦਾਰ ਕੈਨੇਡਾ ਰਹਿੰਦੇ ਆ, ਕੈਨੇਡਾ ਕਿਸੇ ਨੂੰ ਕਾਲ ਕਰਕੇ ਦੇਖ ਲਓ 90% ਕੈਨੇਡੀਅਨ ਪੰਜਾਬੀਆਂ ਕੋਲ ਲਾਈਫ ਇੰਸ਼ੋਰੈਂਸ ਆ। ਆਪਣੇ ਇੱਥੇ ਹੈ ਨਹੀਂ, ਪਤਾ ਨਹੀਂ ਕਾਹਤੇ ਬਹੁਤ ਲੋਕ ਘੱਟ ਜਿਹੜੇ ਕਰਵਾਉਂਦੇ ਹੈਗੇ ਆ, ਅਤੇ ਜਦੋਂ ਤੁਸੀਂ ਕਰਵਾਉਂਦੇ ਆ ਉਹ ਤੁਹਾਡੀ ਹੁੰਦੀ ਨਹੀਂ। ਉਹਦਾ ਰੀਜ਼ਨ ਇਹ ਆ ਵੀ ਹੁਣ 25-30 ਸਾਲ ਦਾ ਜਦੋਂ ਟਰੱਕ ਚਲਾਉਣ ਲੱਗਦਾ ਬਿਲਕੁਲ ਫਿੱਟ ਆ, ਹੌਲੀ ਫਿਰ ਜਦੋਂ ਤੁਸੀਂ ਇੰਨਾ ਚਿਰ ਬੈਠੇ ਰਹਿੰਦੇ ਆ, ਕਿਸੇ ਨੂੰ ਡਾਇਬਟਿਕ ਹੋ ਜਾਂਦੀ, ਕਿਸੇ ਦਾ ਭਾਰ ਵੱਧ ਜਾਂਦਾ, ਕਿਸੇ ਨੂੰ ਹੋਰ ਕੋਈ ਹੈਲਥ ਇਸ਼ੂ ਹੋ ਜਾਂਦੀ ਆ, ਸੋ ਫਿਰ ਤੁਹਾਡਾ ਹੁੰਦੀ ਨਹੀਂ। ਜੇ ਹੁੰਦੀ ਆ ਤਾਂ ਫਿਰ ਪ੍ਰੀਮੀਅਮ ਜਿਹੜਾ ਹੈ ਬਹੁਤ ਹਾਈ ਹੁੰਦਾ ਆ। ਸੋ ਜਿੰਨੀ ਅਰਲੀ ਤੁਸੀਂ ਕਰਾ ਲਓ ਉਨੀ ਜਿਹੜੀ ਬੈਟਰ ਆ। ਸੋ ਜ਼ਰੂਰੀ ਨਹੀਂ ਤੁਸੀਂ ਇੱਕ ਲਾਈਫ ਇੰਸ਼ੋਰੈਂਸ ਕਰਾਉਣੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਈ ਸਾਰੀਆਂ ਪਾਲਿਸੀਆਂ ਤੁਸੀਂ ਲੈ ਸਕਦੇ ਆ। ਇਹ 'ਚ ਕੋਈ ਨਹੀਂ ਹੈ ਇੱਦਾਂ ਦੀ ਗੱਲ, ਬੈਡ ਗੱਲ ਨਹੀਂ ਹੈ, ਚੰਗੀ ਗੱਲ ਹੀ ਜਿਹੜੀ ਹੁੰਦੀ ਆ ਮਲਟੀਪਲ ਥਾਵਾਂ ਦੇ ਉੱਤੇ। ਜਿਹਦਾ ਤੁਹਾਨੂੰ ਲੱਗਦਾ ਵੀ ਹਾਂ ਤੁਸੀਂ ਬਹੁਤਾ ਜਿਹੜਾ ਉਹ ਨਹੀਂ ਜਿਹੜਾ ਉਹ ਦੇਣਾ ਚਾਹੁੰਦੇ, ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਤੁਸੀਂ ਕਰਾ ਸਕਦੇ, ਕੋਈ ਫੁੱਲ ਲਾਈਫ ਵਾਲੀ, ਕੋਈ ਟਰਮ ਵਾਲੀ, ਕੋਈ ਕਿਸੇ ਤਰੀਕੇ ਦੀ, ਕੋਈ ਕਿਸੇ ਤਰੀਕੇ ਦੀ। ਸੋ ਜ਼ਰੂਰ ਸਨੀ ਗਰੇਵਾਲ ਹੁਣਾਂ ਨੇ ਕਿਹਾ, ਅਤੇ ਆਪਾਂ ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਜ਼ਰੂਰ ਬੇਨਤੀ ਕਰਾਂਗੇ ਵੀ ਉਹ ਜ਼ਰੂਰ ਇੱਕ ਦਿਨ ਲਾਈਫ ਇੰਸ਼ੋਰੈਂਸ ਦਾ ਜਿਹੜਾ ਪੂਰਾ ਸ਼ੋਅ ਜਿਹੜਾ ਉਹ ਲੈ ਕੇ ਆਉਣ, ਦੱਸਣ ਵੀ ਕੀ ਪਲਾਨ ਨੇ, ਕੀ ਕਵਰੇਜ ਹੁੰਦੀ ਆ। ਸੋ ਨਾਲ ਦੀ ਨਾਲ ਮੈਂ ਹੈਲਥ ਇੰਸ਼ੋਰੈਂਸ ਦਾ ਵੀ ਦੱਸਦਾ। ਕਵਰਡ ਕੈਲੀਫੋਰਨੀਆ ਆਲਰੇਡੀ ਸ਼ੁਰੂ ਹੋ ਗਈ ਆ। ਜਿਨ੍ਹਾਂ ਨੇ ਹੁਣ ਇਸ ਸਾਲ ਨਹੀਂ ਕਰਾਣੀ ਇੰਸ਼ੋਰੈਂਸ 2020 ਦੇ ਵਿੱਚ, ਉਹਨਾਂ ਨੂੰ ਫਾਈਨ ਹੋਣਾ $695 ਪਰ ਪਰਸਨ। ਜੇ ਫੈਮਿਲੀ 4 ਜਾਣੇ ਆ ਤਾਂ $2000 ਬਣ ਜਾਣਾ। ਉਹ ਜ਼ਰੂਰ ਕਰਾਓ। ਅਤੇ ਟਰੱਕਾਂ ਵਾਲਾ ਵੀਰਾਂ ਨੂੰ ਬੇਨਤੀ ਹੈਗੀ ਆ ਵੀ ਰੇਟ ਨਾ ਦੇਖੋ, ਪਲਾਨ ਆਪਣੀ ਦੇਖੋ ਵੀ ਕਿਹੜੀ ਪਲਾਨ ਬੈਟਰ ਹੈਗੀ ਆ। ਮੇਕ ਸ਼ੋਰ ਕਰੋ ਤੁਹਾਡੀ PPO ਪਲਾਨ ਹੋਵੇ, ਕਿਉਂਕਿ ਤੁਸੀਂ ਆਊਟ ਆਫ ਸਟੇਟ ਜਾਂਦੇ ਹੈਗੇ ਆ। ਕਈ ਕੈਲੀਫੋਰਨੀਆ ਰਹਿੰਦੇ, ਨਿਊਯਾਰਕ ਜਾਂਦੇ, ਰੱਬ ਨਾ ਕਰੇ ਉੱਥੇ ਐਕਸੀਡੈਂਟ ਹੋ ਗਿਆ। ਕਈ ਜਿਹੜੀਆਂ HMO ਪਲਾਨ ਹੁੰਦੀਆਂ ਜਾਂ ਕਈ ਲੋਕਲ ਪਲਾਨ ਆ, ਉਹ ਫਿਰ ਆਊਟ ਆਫ ਨੈਟਵਰਕ ਚੱਲ ਜਾਂਦੀਆਂ ਅਤੇ ਤੁਹਾਨੂੰ ਫਿਰ ਬਹੁਤ ਜ਼ਿਆਦਾ ਡਿਡਕਟੀਬਲ ਉੱਥੇ ਦੇਣਾ ਪੈਂਦਾ। ਉਹ ਕੋਈ ਬਾਹਲਾ ਟਾਈਮ ਨਹੀਂ ਲੱਗਦਾ। ਜਿਹੜੀ ਵੀ ਤੁਹਾਡੀ ਪਲਾਨ ਚੱਲ ਰਹੀ ਆ, ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰ ਲਓ, ਉਹ ਤੁਹਾਨੂੰ ਦੱਸ ਦਊਗਾ ਵੀ ਆਹ ਪਲਾਨ ਜਿਹੜੀ ਹੈਗੀ ਆ ਇਹ ਬੈਟਰ ਆ। ਸੋ ਪੈਸੇ ਨਾ ਦੇਖਿਓ, $5-7-10 ਦਾ ਫਰਕ ਨਹੀਂ ਪੈਂਦਾ, ਪਰ ਮੇਕ ਸ਼ੋਰ ਕਰਿਓ ਵੀ ਜੇ ਤੁਸੀਂ ਬਾਹਰ ਵੀ ਜਾ ਰਹੇ ਹੋ ਉਹ ਤੁਹਾਨੂੰ ਉਹ ਕਵਰ ਕਰਦੀ ਹੋਵੇ ਜੀ। ਅਤੇ ਆਪਣਾ ਸਮਾਂ ਵੀ ਜਿਹੜਾ ਇੱਥੇ ਜਿਹੜਾ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਹੋਰ ਕਾਲਸ ਆਪਾਂ ਜਿਹੜੀਆਂ ਨਹੀਂ ਲੈ ਸਕਾਂਗੇ, ਇਸ ਚੀਜ਼ ਦੇ ਲਈ
ਆਪਾਂ ਮਾਫੀ ਮੰਗਦੇ ਹਾਂ। ਰਮਨ ਜੀ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਗੌਰ ਦੇ ਵਿੱਚ ਜਿਹੜਾ ਉਹ ਤੁਸੀਂ ਰੱਖਿਓ ਵੀ ਕੱਲ੍ਹ ਨੂੰ ਜਿਹੜੀ ਕੋਈ ਸਮੱਸਿਆ ਜਿਹੜੀ ਅਜਿਹੀ ਉਹ ਨਾ ਆਵੇ। ਆਪਣੇ ਆਪ ਨੂੰ ਆਪਾਂ ਖੁਦ ਸੇਫ ਕਰਨ ਦੇ ਲਈ ਜਿਹੜੇ ਕਦਮ ਖੁਦ ਜਿਹੜੇ ਉਹ ਚੱਕ ਸਕਦੇ ਹਾਂ ਉਹ ਚੱਕੀਏ। ਕਿਸੇ ਦੇ ਉੱਤੇ ਜਿਹੜਾ ਨਿਰਭਰ ਇੱਦਾਂ ਨਾ ਹੋਈਏ। ਸਰਕਾਰਾਂ ਵਾਲੀਆਂ ਹੋਰ ਲੋਕਾਂ ਵੱਲ ਜਿਹੜਾ ਆ ਉਹਨਾਂ ਵੱਲ ਨਾ ਮੂੰਹ ਆਪਾਂ ਤੱਕਦੇ ਰਹੀਏ ਵੀ ਇਹੀ ਜਿਹੜਾ ਕੁਛ ਨਾ ਕੁਛ ਬਾਅਦ ਦੇ ਵਿੱਚ ਜਿਹੜਾ ਉਹ ਕਰਨਗੇ। ਜਿਹੜਾ ਅਫੋਰਡ ਕਰ ਸਕਦਾ, ਟਰੱਕਰਸ ਤਾਂ ਡੈਫੀਨੇਟਲੀ ਜਿਹੜਾ ਅਫੋਰਡ ਕਰ ਸਕਦੇ, ਇਹਦੇ ਵਿੱਚ ਤਾਂ ਕੋਈ ਜਿਹੜੀਆਂ ਦੋ ਰਾਵਾਂ ਨਹੀਂ ਹੈਗੀਆਂ ਵੀ ਉਹ ਤੁਸੀਂ ਡੈਫੀਨੇਟਲੀ ਜਿਹੜਾ ਅਫੋਰਡ ਉਸ ਦੇ ਵਿੱਚ ਕਰ ਸਕਦੇ ਹੋ। ਇਸ ਦੇ ਵਿੱਚ ਜਿਹੜੀ ਢਿੱਲਾ ਉਹ ਨਾ ਰੱਖੋ। ਸੋ ਜ਼ਰੂਰ ਇਹਨਾਂ ਨੂੰ ਅੱਜ ਹੀ ਜਿਹੜਾ ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।